ਸਮਰਥ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਤੇ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਆਇਲ ਚੇਂਜ, ਟਰੱਕ ਵਾਸ਼, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। 2 ਲੋਕੇਸ਼ਨ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮੰਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ 209-277-1013 2092771013 ਦੇ ਉੱਤੇ। ਅਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਸਟਿਨ ਟਰੂਡੋ ਦੀ ਪੰਜਾਬ ਫੇਰੀ ਕਿਸ ਤਰੀਕੇ ਦੀ ਰਹੀ, ਕੀ ਹੋਇਆ? ਸਾਰੇ ਜਣਿਆਂ ਦੀਆਂ ਨਜ਼ਰਾਂ ਤਾਂ ਬੜੀਆਂ ਰਹੀਆਂ, ਪਰ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੁੰਦੇ ਨੇ। ਦੇਖੋ ਰਾਜ ਕਰਨਵੀਰ ਸਿੰਘ ਜੀ, ਬਹੁਤ ਵਧੀਆ ਇਸਤਕਬਾਲ ਹੋਇਆ। ਕੈਨੇਡਾ ਵਾਲੇ ਸ਼ਿਕਵਾ ਜੇ ਕਰਦੇ ਸੀਗੇ, ਕਹਿੰਦੇ ਕਿ ਸਾਡਾ ਪ੍ਰਧਾਨ ਮੰਤਰੀ ਆਇਆ ਤੇ ਮੌਸਮ ਫਿਕਾ ਜਿਹਾ ਲੱਗਦਾ ਇੰਡੀਆ ਦਾ। ਪਰ ਜਿਵੇਂ ਹੀ ਟਰੂਡੋ ਸਾਹਿਬ ਇੱਥੇ ਪਹੁੰਚੇ ਆ, ਸਾਰਾ ਗਿਲਾ ਸ਼ਿਕਵਾ ਜਿਹੜਾ ਸੀਗਾ ਦੂਰ ਹੋ ਗਿਆ। ਬੜਾ ਤਗੜਾ ਇਸਤਕਬਾਲ ਕੀਤਾ। ਦੇਖੋ ਇਹਦੇ 'ਚ ਅਕਾਲੀ ਵੀ ਸ਼ਾਮਲ ਸੀਗੇ, ਕਾਂਗਰਸੀ ਵੀ, ਵੀ ਆਮ ਲੋਕ ਵੀ, ਸਿੱਖ ਜਥੇਬੰਦੀਆਂ ਵੀ, ਸਾਰੀ ਵਧਾਈ ਦੇ ਹੱਕਦਾਰ ਆ। ਜਿਸ ਤਰੀਕੇ ਨਾਲ, ਕਿਉਂਕਿ ਦੇਖੋ ਸਿਆਸਤ ਆਪਣੀ ਥਾਂ ਤੇ ਆ, ਪਰ ਪ੍ਰਾਹੁਣਾਚਾਰੀ ਆਪਣੇ ਥਾਂ ਤੇ ਆ। ਸਾਡਾ ਤਾਂ ਸੱਭਿਆਚਾਰ ਇਹੋ ਜਿਹਾ ਕਿ ਜੇ ਕਿਸੇ ਦੇ ਨਾਲ ਸਿਰ ਵੱਢਵਾਂ ਵੀ ਵੈਰ ਹੋਵੇ ਤੇ ਉਹਦਾ ਵੀ ਜਵਾਈ ਭਾਈ ਆਇਆ ਹੋਵੇ ਤੇ ਸਾਡੇ ਬੰਦੇ ਕਹਿੰਦੇ ਆ ਪਿੰਡ ਦਾ ਜਵਾਈ ਭਾਈ ਆਇਆ। ਤੇ ਇਹ ਪ੍ਰਾਹੁਣਾਚਾਰੀ ਆ ਜਿਹੜੀ, ਇਹ ਸਾਡੇ ਸੱਭਿਆਚਾਰ ਦਾ ਬਹੁਤ ਮਜ਼ਬੂਤ ਪੱਖ ਆ। ਅੱਜ ਵੀ ਪ੍ਰਾਹੁਣਾਚਾਰੀ ਆ ਜਿਹੜੀ ਉਹ ਨਿਭਾਈ ਗਈ ਆ। ਸਾਰੇ ਪ੍ਰਬੰਧ ਵਧੀਆ ਕੀਤੇ ਗਏ ਸਨ। ਸਾਰਿਆਂ ਨੇ ਆਪੋ ਆਪਣੀ ਥਾਂ ਤੇ ਵਧੀਆ ਭੂਮਿਕਾ ਅਦਾ ਕੀਤੀ ਆ। ਹੁਣ ਦੂਜੀ ਚੀਜ਼ ਜਿਹੜੀ ਇੱਥੋਂ ਦਾ ਮੀਡੀਆ ਕਰਦਾ ਪਿਆ, ਤੁਹਾਨੂੰ ਪਤਾ ਕੈਨੇਡਾ ਦਾ ਵੀ ਮੀਡੀਆ ਆਪਣੇ ਪੱਧਰ ਤੇ ਰੌਲਾ ਪਾਈ ਜਾਂਦਾ। ਕੈਨੇਡਾ ਦਾ ਮੀਡੀਆ ਤੇ ਇੱਥੋਂ ਤੱਕ ਵੀ ਲਿਖੀ ਜਾਂਦਾ ਕਿ ਆਪਣੇ ਪਰਿਵਾਰ ਨੂੰ ਘੁਮਾਉਣ ਗਿਆ, ਕੰਮ ਕਰਕੇ ਉੱਥੇ ਕਰਦਾ ਕੋਈ ਨੀ ਗਾ, ਇਹ ਵੇਸਟ ਆਫ ਮਨੀ ਹੈ। ਸਾਰਾ ਕੁਛ ਉੱਧਰ ਵੀ ਹੁੰਦਾ, ਇੱਧਰ ਵੀ ਹੁੰਦਾ। ਪਰ ਜਿਹੜੀ ਇੱਕ ਮੁਲਾਕਾਤ ਹੋਈ ਹੈ, ਵੈਸੇ ਸੰਖੇਪ ਮੁਲਾਕਾਤ ਨਹੀਂ ਹੁਣ ਕਹੀ ਜਾ ਸਕਦੀ। ਅੱਧਾ ਘੰਟਾ ਬੈਠੇ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਜਸਟਿਨ ਟਰੂਡੋ, ਔਰ ਜਦੋਂ ਇਹਨਾਂ ਨੇ ਦੋਨਾਂ ਨੇ ਸ਼ੇਕ ਹੈਂਡ ਕੀਤੇ, ਹੱਥ ਮਿਲਾਏ, ਇਹਦਾ ਲੱਗਦਾ ਸੀਗਾ ਜਿੱਦਾਂ ਅੰਬੂਜਾ ਸੀਮੈਂਟ ਦੇ ਨਾਲ ਜੋੜ ਦਿੱਤੇ ਆ। ਉਹ ਹੱਥ ਹੀ ਨਹੀਂ ਸੀ ਖੋਲਦੇ ਪਏ 2-3 ਮਿੰਟ ਪਹਿਲਾਂ, ਹਾਂ ਨਾ ਚੁਲਦੇ ਸੀਗੇ, ਮੁੜ ਕੇ ਹੱਥ ਹੀ ਘੁੱਟੀ ਗਏ ਇੱਕ ਦੂਜੇ ਦਾ। ਵੈਸੇ ਹਰਜੀਤ ਸਿੰਘ ਸੱਜਣ ਦੇ ਨਾਲ ਵੀ ਹੱਥ ਮਿਲਾਇਆ ਗਿਆ। ਸੋ ਬਹੁਤ ਵਧੀਆ ਮੁਲਾਕਾਤ ਹੋਈ। ਪਰ ਉਸ ਤੋਂ ਬਾਅਦ ਜਿਹੜੀ ਚੀਜ਼ ਦੱਸਣੀ ਚਾਹੀਦੀ ਸੀਗੀ ਕਿ ਕੀ ਪੰਜਾਬ ਦੇ ਮਾਮਲੇ ਨੂੰ ਲੈ ਕੇ ਗੱਲਬਾਤ ਹੋਈ ਆ, ਵੈਸੇ ਕੈਪਟਨ ਅਮਰਿੰਦਰ ਸਿੰਘ ਨੇ ਤੇ ਰਸਮੀ ਤੌਰ ਤੇ ਦੱਸਿਆ ਪੱਤਰਕਾਰਾਂ ਦੇ ਮੁਖਾਤਬ ਹੋ ਕੇ ਕਿ ਜੀ ਖੇਤੀ ਸੈਕਟਰ ਨਾਲ ਜੁੜੀ ਗੱਲਬਾਤ ਹੋਈ ਆ। ਫਿਰ ਹੋਰ ਕੁਛ ਮੁੱਦੇ, ਕੁਛ ਮਸਲਾਤ ਆ ਜਿਹੜੇ ਵਿਚਾਰੇ ਗਏ ਆ। ਪਰ ਉਹਨਾਂ ਸਾਰਿਆਂ ਦੇ ਵਿੱਚੋਂ ਇੱਕ ਚੀਜ਼ ਜਿਹੜੀ ਕਿ ਉਹ ਸੂਚੀ ਸੌਂਪੀ ਗਈ ਹੈ ਕੁਛ ਰੈਡੀਕਲਸ ਦੀ, ਖਾਸ ਤੌਰ ਤੇ ਉਹ ਟਾਰਗੇਟ ਕਿਲਿੰਗ ਨੂੰ ਲੈ ਕੇ, ਕੁਛ ਫੰਡਿੰਗ ਨੂੰ ਲੈ ਕੇ, ਉਹ 9 ਬੰਦਿਆਂ ਦੀ ਜਿਹੜੀ ਸੂਚੀ ਸੀ ਉਹ ਮੀਡੀਆ ਨੇ ਬਸ ਉਹੀ ਚੁੱਕ ਲਈ ਕਿ ਇਹਨਾਂ ਨੇ ਜੀ ਖਾਲਿਸਤਾਨ ਦਾ ਵਿਰੋਧ ਜਤਾਇਆ। ਟਰੂਡੋ ਨੇ ਆਖਿਆ ਕਿ ਅਸੀਂ ਅਖੰਡ ਭਾਰਤ ਤੇ ਯਕੀਨ ਰੱਖਦੇ ਹਾਂ, ਅਸੀਂ ਕਦੇ ਵੀ ਇਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਸਪੋਰਟ ਨਹੀਂ ਕਰਾਂਗੇ, ਉਹ ਜੋ, ਯਾਨੀ ਜਿਹੜੀਆਂ ਚੀਜ਼ਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਸੀਗੀਆਂ ਕਿ ਜਿੱਦਾਂ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਖੇਤੀ ਲਈ ਸਾਨੂੰ ਨਵੀਆਂ ਤਕਨੀਕਾਂ ਜਿਹੜੀਆਂ ਉਹ ਵਿਕਸਿਤ ਕਰਕੇ ਦਿੱਤੀਆਂ ਜਾਣ। ਕੀ ਉਸ ਮਾਮਲੇ 'ਚ ਪ੍ਰੋਗਰੈਸ ਹੋਈ ਆ? ਕੀ ਕੋਈ ਵੀਜ਼ਾ ਨਰਮੀ ਨੂੰ ਲੈ ਕੇ ਗੱਲਬਾਤ ਹੋਈ ਆ, ਜਾਂ ਹੋਰ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਬਹੁਤ ਜ਼ਰੂਰੀ, ਵਪਾਰ ਨੂੰ ਲੈ ਕੇ, ਕੋਈ ਇਨਵੈਸਟਮੈਂਟ ਨੂੰ ਲੈ ਕੇ ਕੋਈ ਗੱਲ ਹੋਈ ਹੈ, ਉਹ ਚੀਜ਼ ਦੱਸਣ ਦੀ ਥਾਂ ਤੇ ਇੱਕੋ ਇੱਕ ਚੀਜ਼ ਪ੍ਰਚਾਰੀ ਜਾ ਰਹੀ ਹੈ ਜੀ ਖਾਲਿਸਤਾਨੀਆਂ ਦਾ ਵਿਰੋਧ ਕੀਤਾ। ਟਰੂਡੋ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਡੀ ਗੱਲ ਤੇ ਗੌਰ ਕਰਾਂਗੇ। ਸੋ ਇੱਕ ਮਸਲਾ ਜਿਹੜਾ ਉਹੀ ਬਸ ਉਭਾਰਿਆ ਜਾ ਰਿਹਾ, ਤਾਂ ਉਹ ਇਸ ਤਰ੍ਹਾਂ ਉਭਾਰਿਆ ਜਾ ਰਿਹਾ ਜਿੱਦਾਂ ਕਿ ਦਿੱਲੀ ਖਾਮੋਸ਼ ਰਹਿ ਕੇ ਸਾਰਾ ਕੁਛ ਕਰ ਰਹੀ ਹੋਵੇ। ਕਿਉਂਕਿ ਤੁਸੀਂ ਦੇਖਿਆ ਹੋਣਾ ਹਰਜੀਤ ਸਿੰਘ ਸੱਜਣ ਵਾਰੀ ਵੀ ਇਹੋ ਹੀ ਹੋਇਆ ਕਿ ਸਾਰਾ ਕੁਛ ਕੀਤਾ ਵੀ ਜਾ ਰਿਹਾ ਸੀਗਾ,
ਪਰ ਮੂੰਹੋਂ ਕੁਛ ਨਹੀਂ ਸੀ ਬੋਲਿਆ ਜਾ ਰਿਹਾ। ਐਤਕੀ ਵੀ ਉਹੀ ਆ, ਬਿਲਕੁਲ ਵਿਉਂਤਬੰਦੀ ਉਹੀ ਆ ਕਿ ਬਾਹਰੋਂ ਕੁਛ ਨਹੀਂ ਕੀਤਾ ਜਾ ਰਿਹਾ। ਕੇਂਦਰ ਵੱਲੋਂ ਦੇਖ ਲਓ ਤੁਸੀਂ, ਕੋਈ ਸਟੇਟਮੈਂਟ ਨਹੀਂ ਹੈ, ਨਾ ਹੱਕ ਚ ਨਾ ਵਿਰੋਧ ਦੇ ਵਿੱਚ, ਕੱਖ ਨਹੀਂ ਹੈ, ਬਿਲਕੁਲ ਸ਼ਾਂਤੀ ਹੈ, ਜਿੱਦਾਂ ਪਾਣੀ ਰੁਕਿਆ ਹੁੰਦਾ। ਤਾਂ ਦੂਜੇ ਪਾਸੇ ਪੰਜਾਬ ਦੇ ਵਿੱਚ ਸਾਰੀ ਹਲਚਲ ਹੈ, ਹਾਂ ਨਾ ਹੋਈ। ਔਰ ਇਸ ਦਰਮਿਆਨ ਹੁਣ ਆ ਜਿਹੜੀ ਸੂਚੀ ਹੈ, ਇਹਦਾ ਮੁੱਦਾ ਜਿੱਦਾਂ ਉਛਾਲਿਆ ਜਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਏਦਾਂ ਲੱਗਦੀਆਂ ਕਿ ਕੂਟਨੀਤਿਕ ਮੁਹਾਜ਼ ਤੇ ਇਹੋ ਜਿਹੀ ਚਾਲ ਚੱਲੀ ਜਾ ਰਹੀ ਹੈ ਕਿ ਵਿਰੋਧ ਵੀ ਜਤਾਇਆ ਜਾਵੇ, ਖਾਸ ਵਿਚਾਰਧਾਰਾ ਨੂੰ ਲੈ ਕੇ ਇੱਕ ਵਿਰੋਧ ਵੀ ਜਤਾਇਆ ਜਾਵੇ, ਔਰ ਫਾਰਮੈਲਿਟੀਆਂ ਵੀ ਪੂਰੀਆਂ ਕਰ ਦਿੱਤੀਆਂ ਜਾਣ, ਕਿਉਂਕਿ ਕੈਨੇਡਾ ਦੇ ਨਾਲ ਯਾਰੀ ਵੀ ਨਹੀਂ ਨਾ ਛੱਡੀ ਜਾ ਸਕਦੀ, ਯਕਦਮ ਤੋੜੀ ਵੀ ਨਹੀਂ ਜਾ ਸਕਦੀ। ਸੋ ਦੂਜੀ ਚੀਜ਼ ਜਿਹੜੀ ਆ ਉਹ ਦੇਖੋ, ਕੈਪਟਨ ਅਮਰਿੰਦਰ ਸਿੰਘ ਦੇ ਜ਼ਰੀਏ ਫੇਰ ਹੋ ਰਿਹਾ ਸਾਰਾ ਕੁਛ ਕਿ ਜਿਹੜਾ ਇਹ ਮੁੱਦਾ, ਵੈਸੇ ਠੀਕ ਹੈ ਉਹਨਾਂ ਨੇ ਆਪਣੇ ਪੱਧਰ ਤੇ ਜੇ ਕੋਈ ਸੂਚੀ ਸੌਂਪੀ ਹੈ ਉਹਨਾਂ ਦਾ ਹੱਕ ਹੈ, ਪਰ ਇੱਥੇ ਸਵਾਲ ਇਹ ਵੀ ਬਣਦਾ ਕਿ ਸੂਚੀ ਤੇ ਇੱਕ ਹੋਰ ਵੀ ਪਈ ਹੈ ਸਾਡੇ ਕੋਲ, ਉਹ ਸੂਚੀ ਹੈ ਜਿਨ੍ਹਾਂ ਨੇ ਲੋਕਾਂ ਨੇ ਇੱਥੇ ਨਸਲਮਾਰੀ ਕੀਤੀ ਆ ਡਰੱਗ ਵੇਚ ਕੇ, ਔਰ ਬਾਅਦ ਦੇ ਵਿੱਚ ਇੱਥੋਂ ਗਏ ਚਲੇ ਤੇ ਕੈਨੇਡਾ ਜਾ ਕੇ ਡਰੱਗ ਸੁੱਟਣ ਲੱਗ ਪਏ। ਬਾਅਦ ਦੇ ਵਿੱਚ ਭੋਲੇ ਹੋਰੀ ਫੜੇ ਗਏ ਤੇ ਉਹ ਉੱਥੇ ਬੈਠੇ ਐਸ਼ਾ ਲੁੱਟੀ ਜਾਂਦੇ ਆ। ਉਹਨਾਂ ਦੀ ਵਿੱਚ ਸੂਚੀ ਇੱਥੇ ਪਈ ਹੈ ਨਾ, ਉਹ ਵਿੱਚ ਸੌਂਪਣੀ ਚਾਹੀਦੀ ਹੈ। ਜੇ ਇਹ ਸਮਝਦੇ ਆ ਕਿ ਆਹ ਲੋਕ ਦੇਸ਼ ਦੇ ਦੁਸ਼ਮਣ ਆ ਤੇ ਉਹ ਦੇਸ਼ ਦੇ ਕਿੱਡੇ ਕੁ ਸੱਜਣ ਆ, ਤਾਂ ਉਹ ਵੀ ਸੂਚੀ ਸੌਂਪਣੀ ਚਾਹੀਦੀ ਸੀ ਕਿ ਭਾਈ ਇਸ ਤਰ੍ਹਾਂ ਦੇ ਜਿਹੜੇ ਬੰਦੇ ਉੱਧਰੋਂ ਭੱਜ ਕੇ ਇੱਧਰ ਆ ਜਾਂਦੇ ਜਾਂ ਇੱਧਰੋਂ ਭੱਜ ਕੇ ਉੱਧਰ ਚੱਲ ਜਾਂਦੇ ਆ, ਉਹਨਾਂ ਦਾ ਵੀ ਕੋਈ ਇਲਾਜ ਲੱਭੀਏ। ਸੋ ਜੇ ਇਸ ਤਰ੍ਹਾਂ ਦੀ ਵਿਚਾਰਧਾਰਾ ਦੀ ਗੱਲ ਹੈ ਤਾਂ ਦੇਖੋ, ਜਦੋਂ ਇੱਥੇ ਇੱਕ ਵਿਚਾਰਧਾਰਾ ਦਾ ਝੰਡਾ ਚਲਾਉਣ ਦਾ ਬਿਗਲ ਵਜਾਇਆ ਜਾਂਦਾ ਤਾਂ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਥੇ ਵਿਰੋਧ ਕਰਨਾ ਚਾਹੀਦਾ, ਕਿਉਂਕਿ ਉਹ ਵੀ ਤਾਂ ਠੀਕ ਨਹੀਂ ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਕ ਪਾਸੇ ਆ, ਵਿਚਾਰਧਾਰਕ ਵਖਰੇਵਾਂ ਇੱਕ ਪਾਸੇ ਆ, ਪਰ ਫਿਰ ਵੀ ਰਸਮੀ ਸਹੀ ਗੱਲਬਾਤ ਹੋਈ ਆ, ਬਹੁਤ ਵਧੀਆ ਮਾਹੌਲ 'ਚ ਹੋਈ ਆ, ਇਹ ਠੀਕ ਰਿਹਾ, ਇਸਤਕਬਾਲ ਵਧੀਆ ਹੋਇਆ। ਹੁਣ ਏਦਾਂ ਵੀ ਲੱਗਦਾ ਕਿ ਜਿਸ ਤਰੀਕੇ ਨਾਲ ਟਰੂਡੋ ਸਾਹਿਬ ਦੀ ਇੱਥੇ ਆਓ ਭਗਤ ਕੀਤੀ ਗਈ ਆ, ਉਹ ਤੋਂ ਜਾਪਦਾ ਇਹੋ ਹੀ ਆ ਕਿ ਆਉਣ ਵਾਲੇ ਸਮੇਂ 'ਚ ਜਦੋਂ ਮੋਦੀ ਸਾਹਿਬ ਮੁਲਾਕਾਤ ਕਰਨਗੇ ਟਰੂਡੋ ਦੇ ਨਾਲ, ਤਾਂ ਹੋ ਸਕਦਾ ਕਿ ਗਰਮਜੋਸ਼ੀ ਵਿਖਾਉਣੀ ਪਵੇ, ਕਿਉਂਕਿ ਇੱਕ ਦਬਾਅ ਜਿਹਾ ਬਣੂਗਾ। ਜੀ, ਕਾਲ ਤਖਤ ਤੇ ਨਹੀਂ ਗਏ। ਜੇ ਆਪਾਂ ਦੇਖੀਏ, ਮੈਂ ਸੰਖੇਪ ਚ ਦੱਸ ਦਿੰਦਾ ਕਿ ਉਹ ਏਅਰਪੋਰਟ ਤੋਂ ਜਿੱਦਾਂ ਦਰਬਾਰ ਸਾਹਿਬ ਚ ਗਏ, ਉਸ ਤੋਂ ਪਹਿਲਾਂ ਲੰਗਰ ਚ ਸੇਵਾ ਕਰਦੇ ਆ, ਫਿਰ ਉਹ ਜਿਹੜਾ ਪਾਰਟੀਸ਼ਨ ਵਾਲਾ ਮਿਊਜ਼ੀਅਮ ਆ ਉਹ ਵੇਖਣ ਜਾਂਦੇ ਆ, ਫਿਰ ਤਾਜ ਹੋਟਲ ਦੇ ਵਿੱਚ ਉਹ ਮੁਲਾਕਾਤ ਹੁੰਦੀ ਹੈ ਦੋਨਾਂ ਨੇਤਾਵਾਂ ਦੀ। ਤਾਂ ਇਸ ਦਰਮਿਆਨ ਅਕਾਲ ਤਖਤ ਦੀ ਸੰਭਾਵਨਾ ਸੀ ਜਾਣ ਦੀ, ਪਰ ਅੰਦਰੋਂ ਖਬਰਾਂ ਇਹ ਨੇ ਕਿ ਕਮੇਟੀ ਦੇ ਕੁਛ ਲੋਕ ਮਿੰਟੂ ਜੀ ਲਾਈਨ ਦੇ ਵਿੱਚ ਕੋਈ ਦਿੱਕਤ ਚੱਲ ਰਹੀ ਆ ਤੇ ਉਹਨਾਂ ਦੇ ਨਾਲ ਦੁਬਾਰਾ ਕੰਟੈਕਟ ਮੈਂ ਕਰਦਾ। ਇਹਦੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜੀ ਮਿੰਟੂ ਜੀ, ਦੱਸ ਰਹੇ ਸੀ, ਆਪਾਂ ਗੱਲ ਕਰ ਰਹੇ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਉਹ ਨਹੀਂ ਗਏ, ਕਮੇਟੀ ਦੇ ਬਾਰੇ ਤੁਸੀਂ ਕੁਝ ਕਹਿ ਰਹੇ ਸੀਗੇ। ਬਿਲਕੁਲ, ਅਕਾਲ ਤਖਤ ਬਾਰੇ ਵੀ ਇਹੋ ਖਬਰ ਆ ਕਿ ਇਹ ਪ੍ਰੋਗਰਾਮ ਨੇਪਰੇ ਚੜਿਆ ਜਾ ਸਕਦਾ ਸੀ, ਪਰ ਕਮੇਟੀ ਦੇ ਹੀ ਕੁਝ ਲੋਕ ਅਕਾਲ ਤਖਤ ਤੇ ਜਾਣ ਤੇ ਰਾਜੀ ਨਹੀਂ ਸਨ, ਕਿਉਂਕਿ ਫਿਰ ਸੁਰਖੀ ਅਕਾਲ ਤਖਤ ਦੀ ਬਣ ਜਾਣੀ ਸੀਗੀ। ਸੋ ਇਸ ਕਰਕੇ ਅੰਦਰੂਨੀ ਪੋਲਿਟਿਕਸ ਵੀ ਸਾਹਮਣੇ ਆਈ ਹੈ, ਪਰ ਫਿਰ ਵੀ ਕਮੇਟੀ ਨੇ ਆਪਣੇ ਪੱਧਰ ਤੇ ਜਿਸ ਤਰ੍ਹਾਂ ਦੇ ਇੰਤਜ਼ਾਮਾਤ ਕੀਤੇ ਸਨ, ਅਕਾਲੀ ਦਲ ਨੇ ਜਿਸ ਤਰੀਕੇ ਦੀ ਦੇਖ ਰੇਖ ਕੀਤੀ, ਕਾਂਗਰਸੀਆਂ ਨੇ ਜਿਸ ਤਰੀਕੇ ਨਾਲ ਫਰਾਖ ਦਲੀ ਨਾਲ ਗਰਮਜੋਸ਼ੀ ਨਾਲ ਸਵਾਗਤ ਕੀਤਾ, ਲੋਕਾਂ 'ਚ ਉਤਸ਼ਾਹ ਸੀਗਾ, ਸੋਸ਼ਲ ਮੀਡੀਆ ਏਦਾਂ ਵਾਚ ਕਰਦਾ ਪਿਆ ਸੀਗਾ ਜਿੱਦਾਂ ਕੋਈ ਭਾਰਤ ਪਾਕਿਸਤਾਨ ਦਾ ਮੈਚ ਚੱਲਦਾ ਹੋਵੇ, ਜਿਸ ਤਰੀਕੇ ਨਾਲ ਕ੍ਰਿਕਟ ਦਾ ਇੰਟਰਸਟ ਹੁੰਦਾ। ਸੋ ਬਹੁਤ ਖੂਬ ਰਿਹਾ, ਅੱਜ ਦਾ ਦੌਰਾ ਖੂਬ ਰਿਹਾ। ਠੀਕ ਹੈ, ਸਿਆਸਤ ਆਪਣੀ ਥਾਂ ਤੇ ਚੱਲਦੀ ਰਹੀ, ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਨਿਕਲ ਕੇ ਆਉਂਦੀ ਪਈ ਹੈ ਸਾਹਮਣੇ ਕਿ ਅਜੀਤ ਡੋਵਾਲ ਦੇ ਨਾਲ ਜਿਹੜਾ ਕਿ ਇੱਥੋਂ ਦਾ ਡਿਫੈਂਸ ਐਡਵਾਈਜ਼ਰ ਹੀ ਹੈ, ਉਸ ਡਿਫੈਂਸ ਐਡਵਾਈਜ਼ਰ ਦੇ ਨਾਲ ਦੱਸਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਈ ਹੈ ਅੱਜ ਤੋਂ 5-6 ਦਿਨ ਪਹਿਲਾਂ। ਉਸ ਤੋਂ ਬਾਅਦ ਫਿਰ ਅਚਾਨਕ ਇਹ ਵਤੀਰੇ, ਅਚਾਨਕ ਇਹ ਰਵੱਈਏ ਬਦਲੇ। ਤਾਂ ਲੱਗਦਾ ਹੈ ਕਿ ਉਸ ਮੀਟਿੰਗ ਦੇ ਵਿੱਚ
ਆ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਉਹ ਸੈੱਟ ਕਰ ਲਈਆਂ ਗਈਆਂ ਸੀਗੀਆਂ ਕਿ ਅਕਾਲ ਤਖਤ ਤੇ ਜਾਇਆ ਜਾਵੇ ਜਾਂ ਨਾ ਜਾਇਆ ਜਾਵੇ। ਇਹਨਾਂ ਚੀਜ਼ਾਂ ਤੋਂ ਇਲਾਵਾ ਇਹ ਤੇ ਉੱਥੋਂ ਦੀ ਅੰਦਰੂਨੀ ਪੋਲੀਟਿਕਸ ਹੋ ਗਈ ਨਾ ਕਿ ਜਿਹੜੀਆਂ ਆਹ ਚੀਜ਼ਾਂ ਕੀਤੀਆਂ ਜਾਣੀਆਂ ਨੇ ਕਿ ਕਿਸ ਤਰੀਕੇ ਨਾਲ ਵਿਰੋਧ ਜਤਾਉਣਾ, ਕਿਸ ਤਰੀਕੇ ਨਾਲ ਆਪਣਾ ਮੁੱਦਾ ਉਠਾਉਣਾ, ਕਿਸ ਤਰੀਕੇ ਨਾਲ ਨੇਕ ਗੱਲ ਕਰਨੀ ਹੈ, ਮੋਹ ਦੀ ਗੱਲ ਕਰਨੀ। ਯਾਨੀ ਲੱਗਦਾ ਆ ਕਿ ਸਾਰਾ ਕੁਛ ਅਜੀਤ ਡੋਵਾਲ ਦੀ ਮੀਟਿੰਗ ਸੀਗੀ ਜਿਹੜੀ ਉਹਦੇ 'ਚ ਸੈੱਟ ਹੋ ਗਿਆ ਸੀਗਾ। ਜੀ ਜੀ। ਤੇ ਅਗਲੀ ਆਪਾਂ ਹੁਣ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਮੋਦੀ ਦੇ ਘਿਰਾਓ ਤੇ ਡਰਦੇ ਹਾਂ, ਕਿਰਤ ਸੰਸਦ ਮੁਲਤਵੀ ਕਰਤੀ ਹੈ। ਦੇਖੋ ਇਹ ਦੂਜੀ ਦਫਾ ਹੋ ਗਿਆ ਇਸ ਤਰ੍ਹਾਂ। ਤੁਹਾਨੂੰ ਯਾਦ ਹੋਣਾ ਜਦੋਂ ਨਵਾਂ ਸਾਲ ਚੜਿਆ ਪਹਿਲਾਂ ਇੱਥੇ ਹੈਦਰਾਬਾਦ ਦੀ ਜਿਹੜੀ ਹੈਗੀ ਆ ਨਾ ਉਸਮਾਨੀਆ ਯੂਨੀਵਰਸਿਟੀ ਜੀ, ਉਹਦੇ ਵਿੱਚ ਇੱਕ ਸਾਇੰਸ ਕਾਂਗਰਸ ਰੱਖੀ ਗਈ ਸੀਗੀ। ਬਹੁਤ ਵੱਡਾ ਉਹ ਇੱਕ ਵਿਗਿਆਨਕ ਮੇਲਾ ਕਿਹਾ ਜਾ ਸਕਦਾ ਤੇ ਬਹੁਤ ਵੱਡੇ ਵੱਡੇ ਵਿਗਿਆਨੀ ਸ਼ਿਰਕਤ ਕਰਦੇ ਆ। ਤਾਂ ਉੱਥੇ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਸੀਗਾ ਕਿਉਂਕਿ ਵਿਦਿਆਰਥੀਆਂ ਨੇ ਸਿੱਧੇ ਤੌਰ ਤੇ ਜਤਾਇਆ ਸੀਗਾ ਕਿ ਅਸੀਂ ਨਰਿੰਦਰ ਮੋਦੀ ਦਾ ਵਿਰੋਧ ਕਰਾਂਗੇ। ਤੇ ਕਮਾਲ ਦੀ ਗੱਲ ਹੈ ਕਿ ਬਿਨਾਂ ਕੋਈ ਕਾਰਨ ਦੱਸਿਆ, ਬਿਨਾਂ ਕੋਈ ਰੀਜ਼ਨ ਦੱਸਿਆ ਉਸ ਯੂਨੀਵਰਸਿਟੀ ਚੋਂ ਉਹ ਪ੍ਰੋਗਰਾਮ ਮੁਲਤਵੀ ਕਰਕੇ ਮੁੜ ਕੇ ਜਿਹੜੀ ਵੈਂਕਟੇਸ਼ਵਰ ਯੂਨੀਵਰਸਿਟੀ ਹੈ ਉੱਥੇ ਕੀਤਾ ਗਿਆ ਸੀ ਆਯੋਜਨ ਉਹਦਾ। ਤਾਂ ਇਹ ਵੀ ਇੱਕ ਬਹੁਤ ਵੱਡੀ ਮੈਂ ਸਮਝਦਾ ਕਿ ਇਹਨਾਂ ਲਈ ਸੱਟ ਸੀਗੀ ਕਿ ਇਹਨਾਂ ਨੂੰ ਆਪਣਾ ਪ੍ਰੋਗਰਾਮ ਬਦਲਣਾ ਪਿਆ, ਯਾਨੀ ਜਿਹੜਾ ਆਯੋਜਨ ਸਥਾਨ ਸੀਗਾ ਉਹੀ ਬਦਲ ਕੇ ਦੂਸਰੇ ਪਾਸੇ ਲਿਜਾਣਾ ਪਿਆ। ਤਾਂ ਹੁਣ ਜਿਹੜਾ ਆਹ ਮਸਲਾ ਆਉਂਦਾ ਪਿਆ ਇਹਦੇ ਵਿੱਚ ਤੇ ਬਿਲਕੁਲ ਹੀ ਹਾਨੀ ਹੋਈ ਪਈ ਹੈ ਇਹਨਾਂ ਦੀ, ਕਿਉਂਕਿ ਦੇਖੋ ਜਿਹੜਾ ਇਹ ਘਰੋ ਦਾ ਪ੍ਰੋਗਰਾਮ ਸੀਗਾ ਉਹ ਕਿਸੇ ਗੈਰ ਦਾ ਨਹੀਂ ਸੀਗਾ, ਕਿਸੇ ਇਹਨਾਂ ਦੇ ਸਿਆਸੀ ਦੁਸ਼ਮਣ ਦਾ ਨਹੀਂ ਸੀਗਾ, ਬਲਕਿ ਇਹਨਾਂ ਦੀ ਆਪਣੀ ਜਿਹੜੀ ਹੈਗੀ ਆ ਨਾ ਭਾਰਤੀ ਮਜ਼ਦੂਰ ਸੰਘ RSS ਦੀ ਬ੍ਰਾਂਚ ਉਹਨੇ ਕਿਹਾ ਸੀਗਾ ਕਿ ਤੂੰ ਆ, ਅਸੀਂ ਤੇਰਾ ਵਿਰੋਧ ਕਰਾਂਗੇ। ਸੋ ਇਹਨਾਂ ਦੀ ਆਪਣੀ ਬ੍ਰਾਂਚ ਨੇ ਹੀ ਐਲਾਨੀਆ ਆਖਿਆ ਹੋਇਆ ਸੀਗਾ ਕਿ ਅਸੀਂ ਇਹਦਾ ਵਿਰੋਧ ਕਰਾਂਗੇ। ਔਰ ਇਸ ਤੋਂ ਇਲਾਵਾ ਹੋਰ ਵੀ ਕੁਛ ਮਜ਼ਦੂਰ ਸੰਗਠਨ ਸਨ ਜਿਹੜੇ ਇਹਦੀ ਮੁਖਾਲਫਤ ਕਰਦੇ ਪਏ ਸੀਗੇ। ਸੋ ਬਹਰਹਾਲ ਇਹਨਾਂ ਨੇ ਇਹ ਵੀ ਪ੍ਰੋਗਰਾਮ ਹੈ ਜਿਹੜਾ 26 ਤੇ 27 ਫਰਵਰੀ ਨੂੰ ਦਿੱਲੀ 'ਚ ਹੋਣਾ ਸੀਗਾ, ਜਿਹਨੂੰ 47ਵੀਂ ਇੰਡੀਅਨ ਲੇਬਰ ਕਾਨਫਰੰਸ ਕਿਹਾ ਜਾ ਰਿਹਾ ਸੀਗਾ, ਉਹਦੇ ਤੋਂ ਵੀ ਤਾਲਾ ਵੱਟ ਰਿਹਾ। ਸੋ ਉਹ ਵੀ ਤਾਲਾ ਵੱਟਿਆ ਗਿਆ। ਜਿੱਦਾਂ ਮੈਂ ਤੁਹਾਨੂੰ ਅੱਗੇ ਕਿਹਾ ਕਿ ਆਹ 2 ਮਹੀਨਿਆਂ 'ਚ ਇਹ ਦੂਸਰਾ ਵੱਡਾ ਪ੍ਰੋਗਰਾਮ ਆ ਜਿਹੜਾ ਨਰਿੰਦਰ ਮੋਦੀ ਦਾ ਮੁਲਤਵੀ ਕਰਨਾ ਪਿਆ। ਇਹਦਾ ਮਤਲਬ ਇਹ ਕਿ ਵਿਰੋਧ ਅੰਦਰੂਨੀ ਵੀ ਬਹੁਤ ਆ, ਵਿਦਰੋਹ ਬਾਹਰੀ ਵੀ ਬਹੁਤ ਹੈ। ਵਿਦਰੋਹ ਕਹਿ ਲਓ ਚਾਹੇ ਵਿਰੋਧ ਕਹਿ ਲਓ, ਇਹ ਦੋਏ ਚੀਜ਼ਾਂ ਜਿਹੜੀਆਂ ਇਸ ਸਮੇਂ ਨਰਿੰਦਰ ਮੋਦੀ ਦੇ ਜਿਹੜੇ ਸਿਤਾਰੇ ਬਹੁਤ ਚਮਕਦੇ ਸੀਗੇ ਨਾ ਉਹ ਸੰਕੇਤ ਦੇ ਰਹੀਆਂ ਇਹ ਸਾਰੀਆਂ ਚੀਜ਼ਾਂ ਕਿ ਉਹ ਸਿਤਾਰੇ ਹੌਲੀ ਹੌਲੀ ਗਰਦਿਸ਼ ਨੂੰ ਜਾ ਰਹੇ ਆ। ਕਿਉਂ ਜਾ ਰਹੇ ਆ ਉਹ ਸਾਰਿਆਂ ਨੂੰ ਪਤਾ। ਵੈਸੇ ਜਿਹੜੀ ਇਹਨਾਂ ਦੀ ਇਹ ਜਿਹੜੀ ਮਜ਼ਦੂਰ ਸੰਘ ਬ੍ਰਾਂਚ ਆ ਨਾ ਇਹ ਸ਼ੁਰੂ ਤੋਂ ਹੀ ਵਿਰੋਧ ਕਰਦੀ ਰਹੀ ਹੈ। ਨੋਟਬੰਦੀ ਦਾ ਵੀ ਇਹਨਾਂ ਨੇ ਵਿਰੋਧ ਕੀਤਾ ਸੀਗਾ, GST ਦਾ ਵੀ ਕੁਛ ਹੱਦ ਤੱਕ ਵਿਰੋਧ ਕੀਤਾ ਸੀਗਾ, ਕਿਉਂਕਿ ਦੇਖੋ ਸਭ ਤੋਂ ਜ਼ਿਆਦਾ ਮਾਰ ਜਿਹੜੀ ਇਹਨਾਂ ਦੀਆਂ ਆਰਥਿਕ ਨੀਤੀਆਂ ਦੀ ਪਈ ਆ ਉਹ ਪਈ ਆ ਮਜ਼ਦੂਰਾਂ ਤੇ। ਪਿੱਛੇ ਜੀ ਹੁਣ ਰਿਪੋਰਟ ਸ਼ਾਇਆ ਹੋਈ ਆ ਥੋੜੇ ਦਿਨ ਪਹਿਲਾਂ ਹੀ ਕਿ 87,000 ਜਿਹੜਾ ਮਜ਼ਦੂਰ ਹੈ ਬੇਕਾਰ ਹੋਇਆ ਇੱਕ ਤਿਮਾਹੀ 'ਚ ਪਿਛਲੇ ਸਾਲ। ਸੋ ਇੱਕ ਤਿਮਾਹੀ 'ਚ 87,000 ਮਜ਼ਦੂਰ ਦਾ ਬੇਰੁਜ਼ਗਾਰ ਹੋਣਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਵੱਡੇ ਪੱਧਰ ਤੇ ਇੱਥੇ ਨੌਕਰੀਆਂ ਕਿ ਚੁਣੌਤੀ ਬਣ ਰਹੀਆਂ ਨੇ। ਜੀ ਸੋ ਨਰਿੰਦਰ ਮੋਦੀ ਦਾ ਵਿਰੋਧ ਹੈ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਤਾਂ ਨੇ ਉਹਨਾਂ 'ਚ ਹੋਰ ਇਜ਼ਾਫਾ ਕਰੂਗਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕੋਲ ਇੰਡੀਆ ਹੁਣ ਨਿੱਜੀ ਨਿਵੇਸ਼ ਕਹਿੰਦੇ ਉਹਦੇ ਵਿੱਚ ਹੋ ਸਕੇਗਾ। ਦੇਖੋ ਕੋਲ ਇੰਡੀਆ ਨਾ ਜਿਹੜਾ ਇਹ ਚੰਦ ਉਹਨਾਂ ਸਰਕਾਰੀ ਕੰਪਨੀਆਂ ਚੋਂ ਜੋ ਮੁਨਾਫੇ 'ਚ ਹੀ ਚੱਲਦੀਆਂ ਨੇ। ਚੰਦ ਕਿਹੜੀਆਂ ਨੇ ਜਿੱਦਾਂ ONGC ਹੈ, HPCL ਹੈ ਔਰ ਕੋਲ ਇੰਡੀਆ। ਕੋਲ ਇੰਡੀਆ ਤਾਂ ਕਮਾਲ ਦੀ ਚੀਜ਼ ਹੈ। ਦੇਖ ਲਓ ਕਿ ਇਹਦੇ 'ਚ ਕਿੰਨੇ ਲੋਕ ਮੂੰਹ ਕਾਲਾ ਕਰ ਗਏ ਨਾ, ਤਾਂ ਵੀ ਇਹ ਮੁਨਾਫੇ ਬਖਸ਼ੀ ਰਿਹਾ। ਜੇ ਆਪਾਂ ਪਿਛਲੀ ਤਿਮਾਹੀ ਦੀ ਗੱਲ ਕਰ ਲਈਏ ਜਿਹੜਾ ਵਿੱਤੀ ਸਾਲ ਲੰਘ ਕੇ ਗਿਆ, ਵਿੱਤੀ ਵਰ੍ਹਾ ਲੰਘ ਕੇ ਗਿਆ 2017-18 ਉਹਦੀ ਜਿਹੜੀ ਤੀਸਰੀ ਤਿਮਾਹੀ ਸੀਗੀ ਉਹਦੇ ਵਿੱਚ ਵੀ ਕੋਲ ਇੰਡੀਆ ਦਾ ਜਿਹੜਾ ਮੁਨਾਫਾ ਸੀਗਾ ਉਹ 4% ਵੱਧ ਕੇ ਇਹਨਾਂ ਦਾ ਜਿਹੜਾ ਸ਼ੁੱਧ ਮੁਨਾਫਾ ਸੀਗਾ ਉਹ 3,004 ਕਰੋੜ ਤੱਕ ਪਹੁੰਚ ਗਿਆ ਸੀਗਾ ਜੀ। ਸੋ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਸਰਕਾਰੀ ਕੰਪਨੀ ਵੀ ਇਹਨਾਂ ਲਈ ਮੁਨਾਫਾ ਬਖਸ਼ ਰਹੀ ਹੈ। ਔਰ ਕਮਾਲ ਦੀ ਗੱਲ ਇਹ ਆ ਕਿ ਇਹਦਾ ਮੁਨਾਫਾ ਘਟਦਾ ਵੱਧਦਾ ਰਿਹਾ। ਹਾਲਾਂਕਿ ਜੇ ਤੁਸੀਂ ਚੁੱਕੋਗੇ ਨਾ ਕਿ UPA ਸਰਕਾਰ 'ਚ ਘੁਟਾਲਾ ਹੋਇਆ ਸੀਗਾ, ਕੋਲ ਘੁਟਾਲਾ ਜੀ, ਤਾਂ UPA ਸਰਕਾਰ ਦੇ ਵਿੱਚ ਇੱਕ ਇਹੋ ਜਿਹਾ ਵੀ ਵਰ੍ਹਾ ਆਇਆ, ਮੈਂ ਦੇਖਦਾ ਪਿਆ ਸੀਗਾ ਇਹਨਾਂ ਦੀ ਬੈਲੈਂਸ ਸ਼ੀਟ 'ਚ, ਉਹਦੇ ਵਿੱਚ 2010 ਇਹੋ ਜਿਹਾ ਇੱਕ ਵਿੱਤੀ ਸਾਲ ਸੀਗਾ, ਇੱਕ ਵਿੱਤੀ ਵਰ੍ਹਾ ਸੀਗਾ ਜਿਹਦੇ 'ਚ 29%
29% ਇਹਨਾਂ ਦਾ ਮੁਨਾਫਾ ਇਨਕਰੀਜ਼ ਹੋਇਆ ਸੀਗਾ। ਤਾਂ 2010 'ਚ ਜਿਹੜਾ 29% ਹੋਇਆ ਸੀਗਾ, ਜੇ ਸਹੀ ਢੰਗ ਨਾਲ ਇਹ ਕੰਪਨੀ ਚਲਾਈ ਜਾਵੇ ਤਾਂ ਅੱਜ ਨੂੰ ਤੇ ਇਹ ਮੁਨਾਫਾ ਕਿਤੇ ਵੱਡਾ ਕੀਤਾ ਜਾ ਸਕਦਾ ਸੀਗਾ। ਸੋ ਇਹਦੇ 'ਚ ਕਮੀਆਂ ਨੇ, ਉਣਤਾਈਆਂ ਨੇ। ਪਿੱਛੇ ਜੇ ਇਹਨਾਂ ਨੇ ਅਫਸਰਾਂ ਬਾਰੇ ਕਿਹਾ ਸੀਗਾ ਕਿ ਇਹ ਧੱਕੇ ਨਾਲ ਇਹਨਾਂ ਨੂੰ ਰਿਟਾਇਰ ਕਰ ਦਿਓ ਜਿਹੜੇ ਅਫਸਰ ਖਰਾਬ ਪ੍ਰਦਰਸ਼ਨ ਕਰਦੇ ਪਏ ਆ ਆਪਣੇ ਇਸ ਕਿੱਤੇ 'ਚ, ਇਸ ਕੰਪਨੀ ਦੇ ਵਿੱਚ ਜਿਹੜੇ ਬਿਹਤਰ ਨਹੀਂ ਕੰਮ ਕਰ ਪਾ ਰਹੇ, ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿਓ, ਚਾਹੇ ਜਬਰੀ ਰਿਟਾਇਰ ਕਰ ਦਿਓ। ਯਾਨੀ ਕਿਤੇ ਨਾ ਕਿਤੇ ਗੜਬੜੀ ਸੀ ਜੀ ਸਰਕਾਰੀ ਕੰਪਨੀਆਂ 'ਚ, ਜਿਹੜੀ ਆਮ ਤੌਰ ਤੇ ਹੁੰਦੀ ਆ। ਹੁਣ ਇਹ ਤੁਹਾਨੂੰ ਮੈਂ ਦੱਸਾਂ ਜੋ ਇਹ ਕਰਦੇ ਪਏ ਆ, ਇਹਦੇ ਵਿੱਚ ਕੁਛ ਨਾ ਕੁਛ ਇਹੋ ਜਿਹਾ ਜਿਹੜਾ ਨਰਿੰਦਰ ਮੋਦੀ ਇਹਨਾਂ ਸਰਕਾਰੀ ਕੰਪਨੀਆਂ ਨੂੰ, ਨਰਿੰਦਰ ਮੋਦੀ ਤਾਂ ਕਰੇ ਕਿਉਂਕਿ ਸਰਕਾਰ ਨੂੰ ਲੀਡ ਉਹ ਕਰਦਾ ਪਿਆ। ਵੈਸੇ ਆਰਥਿਕ ਨੀਤੀਆਂ ਤੁਹਾਨੂੰ ਪਤਾ ਹੀ ਹੈ ਸਰਕਾਰ ਸਮੁੱਚੇ ਤੌਰ ਤੇ ਬਣਾਉਂਦੀ ਹੈ। ਸੋ ਨਰਿੰਦਰ ਮੋਦੀ ਹੋਰਾਂ ਦੀ ਸੋਚ ਇਹੀ ਹੈ ਕਿ ਜਿਹੜੀਆਂ ਸਰਕਾਰੀ ਕੰਪਨੀਆਂ ਮੁਨਾਫਾ ਬਖਸ਼ ਨੇ, ਇਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਉਹ ਹੋਰ ਇਹਨਾਂ ਚੋਂ ਕੱਢ ਲਿਆ ਜਾਵੇ। ਜਿੱਦਾਂ ਸੋਨੇ ਦਾ ਅੰਡਾ ਦੇਣ ਵਾਲੀ ਜਾਂ ਸੋਨਾ ਦੇਣ ਵਾਲੀ ਮੁਰਗੀ ਹੈ ਨਾ, ਕਿ ਇਹਨਾਂ ਮੁਰਗੀਆਂ ਨੂੰ ਪਾੜ ਲਿਆ ਜਾਵੇ। ਉਹ ਕਿੱਦਾਂ, ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੰਦਾ ਛੋਟੀ ਜੀ। ਗੁਜਰਾਤ ਦੇ ਵਿੱਚ ਇੱਕ ਕ੍ਰਿਸ਼ਨਾ ਗੋਦਾਵਰੀ ਬੇਸਣ ਤੇ ਇਹਨਾਂ ਨੇ ਬਲਾਕ ਲਿਆ ਸੀਗਾ ਜਦੋਂ ਇਹ ਪ੍ਰਧਾਨ ਮੰਤਰੀ ਨਹੀਂ ਸੀਗਾ ਨਰਿੰਦਰ ਮੋਦੀ। ਉਦੋਂ ਉਹ ਜਿਹੜਾ ਕ੍ਰਿਸ਼ਨਾ ਗੋਦਾਵਰੀ ਬੇਸਣ ਤੇ ਇੱਕ ਬਲਾਕ ਲਿਆ ਸੀਗਾ, ਇਹਨਾਂ ਨੇ ਇਹ ਕਿਹਾ ਸੀਗਾ ਕਿ ਇਹਦੇ 'ਚ 20 ਟ੍ਰਿਲੀਅਨ ਕਿਊਬਿਕ ਫੁੱਟ ਗੈਸ ਹੈ। ਤਾਂ ਬਾਅਦ ਦੇ ਵਿੱਚ ਹੋਇਆ ਕਿ ਉਸ ਪ੍ਰੋਜੈਕਟ ਦੇ ਵਿੱਚੋਂ ਉਨੀ ਗੈਸ ਪੜਾਰ ਨਹੀਂ ਨਿਕਲੀ ਜਿੰਨੀ ਇਹਨਾਂ ਨੇ ਕਹੀ ਸੀਗੀ, ਉਹ ਘਟ ਗਈ। ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਬਣ ਗਏ ਮੋਦੀ ਸਾਹਿਬ। ਫਿਰ ਹੋਇਆ ਕਿ 2017 'ਚ ਜਿਹੜੀ ONGC ਹੈ ਉਹਦਾ ਇਸ ਪ੍ਰੋਜੈਕਟ ਦੇ ਵਿੱਚ ਹਿੱਸਾ ਪਵਾ ਦਿੱਤਾ ਗਿਆ ਧੱਕੇ ਨਾਲ ਹੀ। ਦੇਖੋ ਜਿਹਦੇ ਬਾਰੇ ਕੈਗ ਕਹਿ ਚੁੱਕੀ ਕਿ ਇਹ ਮਿਸਮੈਨੇਜਮੈਂਟ ਹੋਈ ਹੈ, ਇਹਨਾਂ ਨੇ ਅੰਦਾਜ਼ਾ ਹੀ ਗਲਤ ਲਾਇਆ, ਤਾਂ ਉਸ ਥਾਂ ਤੇ ਜਾ ਕੇ ਇਹਨਾਂ ਦਾ ਨਿਵੇਸ਼ ਕਰਾ ਦਿੱਤਾ 7738 ਕਰੋੜ ਦਾ ONGC ਵਾਲਿਆਂ ਦਾ। ONGC ਇੱਕ ਸ਼ਾਨਦਾਰ ਕੰਮ ਕਰਦੀ ਕੰਪਨੀ ਸੀਗੀ, ਪਰ ਬਾਅਦ ਦੇ ਵਿੱਚ ਇੱਥੇ ਨਹੀਂ ਖੜੇ। ਇਹਨਾਂ ਨੇ ਕੀ ਕੀਤਾ ਕਿ ONGC ਤੋਂ ਧੱਕੇ ਦੇ ਨਾਲ, ਹੁਣ ਦੇਖੋ ਕਰਦੇ ਕੀ ਪਏ ਆ ਇਹਨਾਂ ਦੀਆਂ ਚਾਲਬਾਜ਼ੀਆਂ ਦੇਖੋ। ONGC ਤੋਂ ਧੱਕੇ ਨਾਲ ਇੱਕ ਹੋਰ ਖਰੀਦ ਕਰਾ ਦਿੱਤੀ, ਕਾਹਦੀ, ਜਿਹੜੀ HPCL ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ, ਤਾਂ ਉਹਦੇ ਵਿੱਚ 51% ਸਟੈਕ ਜਿਹੜਾ ਸੀਗਾ ਉਹ ਇਹਨਾਂ ਤੋਂ ਪਰਚੇਜ਼ ਕਰਵਾ ਦਿੱਤਾ ONGC ਤੋਂ। ਮਤਲਬ ਕਿ 51% ਦੀ ਹਿੱਸੇਦਾਰੀ ONGC ਨੇ ਜਾ ਕੇ ਇੱਕ ਸਰਕਾਰੀ ਕੰਪਨੀ ਦੀ ਖਰੀਦ ਲਈ। ਹੁਣ ਦੇਖੋ ਕਮਾਲ ਦੀ ਗੱਲ ਕਿ ਸਰਕਾਰੀ ਕੰਪਨੀ ਵਿਕੀ, ਸਰਕਾਰੀ ਕੰਪਨੀ ਨੇ ਖਰੀਦੀ, ਤਾਂ ਉਹ ਪੈਸਾ ਕਿੱਥੇ ਗਿਆ, ਸਰਕਾਰ ਦੇ ਕੋਲ। ਸੋ ਇਹਨਾਂ ਨੇ ਏਦਾਂ ਕਰਕੇ 37,000 ਕਰੋੜ ਰੁਪਈਆ ਕੱਢ ਲਿਆ ਇਹਨਾਂ ਦੇ ਵਿੱਚੋਂ ਵੀ। ਹੁਣ ਇਹਦਾ ਨਤੀਜਾ ਕੀ ਹੋਇਆ ਕਿ ਜਿਹੜੀ ONGC ਬਹੁਤ ਵਧੀਆ ਕੰਪਨੀ ਕੰਮ ਕਰਦੀ ਪਈ ਸੀਗੀ, ਉਹ ਯਕਦਮ ਬੁਰੇ ਹਾਲ 'ਚ ਆ ਗਈ। ਉਹ ਬਾਹਰ ਇਨਵੈਸਟਮੈਂਟ ਕਰਦੇ ਸੀਗੀ, ਜਿਹੜੀ ਉਹਨਾਂ ਦੀ ਬਾਹਰ ਕੰਪਨੀ ਸੀਗੀ, ਲੋਕਾਂ ਨੂੰ ਜਾ ਕੇ ਉਹ ਲੋਨ ਵਗੈਰਾ ਦਿੰਦੀ ਸੀ, ਉਹ ਹੁਣ ਖੁਦ ਕਰਜ਼ੇ ਚੱਕਦੀ ਪਈ ਆ। ਸੋ ਇਹੀ ਕੁਛ ਜਿਹੜਾ ਉਹ ਕੋਲ ਇੰਡੀਆ ਦੇ ਮਾਮਲੇ 'ਚ ਵੀ ਲੱਗਦਾ ਪਿਆ, ਕਿਉਂਕਿ ਇਹਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਸੀ, ਮੁਨਾਫਾ ਹੋਰ ਖੱਟਿਆ ਜਾ ਸਕਦਾ ਸੀਗਾ, ਪਰ ਇਹਨਾਂ ਨੇ ਨਿੱਜੀ ਇਨਵੈਸਟਰਾਂ ਨੂੰ ਆਵਾਜ਼ ਮਾਰ ਲਈ ਕਿ ਤੁਸੀਂ ਆ ਜਾਓ। ਔਰ ਇਹ ਸਾਰਾ ਸ਼ਾਇਦ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਫਿਕਸ ਡੈਫੀਸਿਟ ਦਾ ਘਾਟਾ ਸੀਗਾ ਜਿਹੜਾ ਉਹ GDP ਦਾ 3.2 ਕਰਨ ਦਾ ਫੈਸਲਾ ਕੀਤਾ ਸੀਗਾ। ਇਹਨਾਂ ਨੇ ਟਾਰਗੇਟ ਰੱਖਿਆ ਗਿਆ, ਪਰ ਜਿਹੜਾ ਟਾਰਗੇਟ ਰੱਖਿਆ ਸੀਗਾ ਕਿ ਡਿਸਇਨਵੈਸਟਮੈਂਟ ਕਰਕੇ ਅਸੀਂ ਹਾਸਲ ਕਰ ਲਵਾਂਗੇ ਜਾਂ ਹੋਰ ਫੋਰਨ ਇਨਵੈਸਟਮੈਂਟ ਨੂੰ ਆਵਾਜ਼ ਮਾਰ ਕੇ ਅਸੀਂ ਕਰ ਲਵਾਂਗੇ, ਉਹ ਪ੍ਰਾਈਵੇਟ ਪਲੇਅਰ ਜਿਹੜੇ ਆ ਉਹ ਇੰਟਰਸਟ ਨਹੀਂ ਲੈ ਰਹੇ ਇਸ ਗੌਰਮੈਂਟ 'ਚ, ਕਿਉਂਕਿ ਆਰਥਿਕ ਨੀਤੀਆਂ ਫੇਲ ਹੋਈਆਂ ਨੇ। ਲੋਕ ਡਰਦੇ ਆ ਕਿ ਕੱਲ ਨੂੰ ਪਤਾ ਨਹੀਂ ਕੀ ਹੋ ਜਾਣਾ। ਸੋ ਇਹ ਹੁਣ ਇੱਧਰੋਂ ਉੱਧਰੋਂ ਕਰਕੇ ਇਹ ਆਪਣੀ ਗੱਡੀ ਰੇੜਦੇ ਪਏ ਆ। ਪਰ ਬਹਰਹਾਲ ਇਹ ਫੈਸਲਾ ਠੀਕ ਵੀ ਕਿਹਾ ਜਾ ਸਕਦਾ ਜੇ ਆਉਣ ਵਾਲੇ ਸਮੇਂ 'ਚ ਇਸ ਮਾਮਲੇ 'ਚ ਇਹ ਥੋੜੀ ਜਿਹੀ ਤਵੱਜੋ ਦੇ ਕੇ ਚੱਲਣ, ਤੇ ਜੇ ਖੁੱਲਾ ਛੱਡ ਦਿੱਤਾ ਖਾਤਾ ਫਿਰ ਖਾਤਾ ਲੁੱਟਿਆ ਜਾਣਾ। ਹਾਂ, ਮੋਨੀਟਰਿੰਗ ਵਧੀਆ ਹੁੰਦੀ ਰਹੇ। ਵੈਸੇ ਨਿੱਜੀ ਨਿਵੇਸ਼ ਮਾੜਾ ਨਹੀਂ ਹੈ, ਕਿਉਂਕਿ ਅੱਜ ਕੱਲ੍ਹ ਸਰਕਾਰੀ ਕੰਪਨੀਆਂ, ਜਨਤਕ ਖੇਤਰ ਦੀਆਂ ਜਿਹੜੀਆਂ ਕੰਪਨੀਆਂ, ਉਹਨਾਂ ਦਾ ਹਾਲ ਬੁਰਾ ਹੋ ਰਿਹਾ। ਸੋ ਜੇ ਤੇ ਧਿਆਨ ਨਾਲ ਚਲਾਇਆ ਜਾ ਕੰਮ ਤੇ ਠੀਕ ਆ, ਤੇ ਜੇ ਫਿਰ ਆਪਣੇ ਯਾਰ ਮਿੱਤਰ ਇਕੱਠੇ ਕਰਕੇ ਸੱਦ ਕੇ ਤੇ ਕਹਿ ਦਿੱਤਾ ਕਿ ਭਾਈ ਜਿੰਨਾ ਮੂੰਹ ਕਾਲਾ ਕਰਨਾ ਕਰ ਲਓ ਕੋਲੇ ਦੇ ਨਾਲ, ਤੇ ਫਿਰ ਉਹ ਕੋਲ ਇੰਡੀਆ ਜਿਹੜੀ ਉਹ ਕੋਲ ਇੰਡੀਆ ਨਹੀਂ ਮੁੜ ਕੇ ਰੋਲ ਇੰਡੀਆ ਬਣ ਜੂਗੀ, ਰੋਲ ਦੇਣਗੇ। ਜੀ ਅਗਲੀ ਗੱਲ ਕਰਦੇ ਕਹਿੰਦੇ ਪੰਜਾਬ ਦੇ ਥਾਣੇ ਹੁਣ ਰਹਿਣਗੇ ਤੀਜੀ ਅੱਖ ਦੀ ਨਿਗਰਾਨੀ ਹੇਠ। ਇਹ ਜਿਹੜੀ ਤੀਸਰੀ ਅੱਖ ਆ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਤੀਸਰੀ ਅੱਖ ਕੈਮਰੇ ਨੂੰ ਕਹਿੰਦੇ ਆ ਜੀ। ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਨਾਂ ਨੂੰ ਹੁਕਮ ਦਿੱਤਾ, ਹਰਿਆਣੇ ਵਾਲਿਆਂ ਨੂੰ ਵੀ ਹੁਕਮ ਦਿੱਤਾ, ਪੰਜਾਬ ਵਾਲਿਆਂ ਨੂੰ ਵੀ ਹੁਕਮ ਦਿੱਤਾ ਕਿ ਜਲਦੀ ਤੋਂ ਜਲਦੀ ਤੁਸੀਂ ਆਪਣੇ ਕੈਮਰੇ ਫਿੱਟ ਕਰੋ। ਇੱਥੇ 406 ਪੁਲਿਸ ਥਾਣੇ ਤੇ ਚੌਂਕੀਆਂ ਜਿਨ੍ਹਾਂ ਦੇ ਵਿੱਚ
ਇਹ ਕੈਮਰਿਆਂ ਦੀ ਇੰਸਟਾਲੇਸ਼ਨ ਹੋਣੀ ਆ। ਉਧਰ ਹਰਿਆਣੇ ਵਾਲੇ ਉਹਨਾਂ ਨੇ ਆਪਣੇ ਪੱਧਰ ਤੇ ਕੰਮ ਕਰਨਾ। ਇੱਧਰ 1700 CCTV ਕੈਮਰੇ ਜਿਹੜੇ ਉਹ ਇਹਨਾਂ ਦੇ ਦਰਕਾਰ ਰਹਿਣਗੇ। ਇਹ ਤੋਂ ਇਲਾਵਾ CI ਸਟਾਫ ਦਾ ਰੌਲਾ ਪਿਆ, ਇਹਨਾਂ ਨੇ ਜਾ ਕੇ ਕੋਈ ਜਵਾਬ ਨਹੀਂ ਦਿੱਤਾ। ਉਹਦੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਸਖਤ ਵੀ ਹੋਇਆ, ਉਹਨਾਂ ਕਿਹਾ ਕਿ ਜਲਦੀ ਪ੍ਰਪੋਜ਼ਲ ਬਣਾ ਕੇ ਭੇਜੋ। ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਦੇਖੋ ਜੇ ਤੁਸੀਂ ਗ੍ਰਾਂਟ ਦੇਣ 'ਚ ਥੋੜ੍ਹੀ ਜਿਹੀ ਵੀ ਹਿਚਕਿਚਾਹਟ ਦਿਖਾਈ ਜਾਂ ਹੀਰਾਫੇਰੀ ਕੀਤੀ ਜਾਂ ਤੁਸੀਂ ਕਿਹਾ ਕਿ ਚਲੋ ਕੰਮ ਚੱਲਦਾ ਚਲੀ ਜਾਵੇ, ਤਾਂ ਫਿਰ ਜਿਹੜਾ ਤੁਹਾਡਾ ਫਾਈਨੈਂਸ ਵਿਭਾਗ ਦਾ ਜਿਹੜਾ ਸੈਕਟਰੀ ਹੋਏਗਾ ਨਾ, ਉਹਨੂੰ ਅਸੀਂ ਸੱਦ ਕੇ ਉਹਦੀ ਤਲਬੀ ਕਰਨੀ ਹੈ। ਦੇਖ ਲਿਓ, ਹਿਸਾਬ ਕਿਤਾਬ ਲਾ ਲਿਓ। ਮਤਲਬ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਮਾਮਲੇ 'ਚ ਬਹੁਤ ਸਖਤ ਆ। ਔਰ ਮੈਂ ਸਮਝਦਾ ਕਿ ਇਹ ਇਸ ਵੇਲੇ ਦੀ ਜ਼ਰੂਰਤ ਵੀ ਆ। ਹਵਾਲਾਤਾਂ 'ਚ ਵੀ CCTV ਕੈਮਰੇ ਲੱਗਣੇ ਚਾਹੀਦੇ ਆ, ਗੇਟ ਤੇ ਵੀ ਲੱਗਣੇ ਚਾਹੀਦੇ ਆ, ਕਿਉਂਕਿ ਦੇਖੋ ਇਹ ਪਤਾ ਹੀ ਨਹੀਂ ਲੱਗਦਾ ਕਿ ਅੰਦਰ ਕੌਣ ਦਾਖਲ ਹੋਇਆ ਤੇ ਬਾਹਰ ਕੌਣ ਨਿਕਲਦਾ। ਥਾਣੇ 'ਚ ਬੰਦਾ ਮਰ ਜਾਂਦਾ, ਮੁੜ ਕੇ ਕਹਿ ਦਿੰਦੇ ਆ ਜੀ ਕਿ ਅਸੀਂ ਤਾਂ ਫਰਕ ਹੀ ਨਹੀਂ ਸੀ ਲੈਂਦਾ, ਬੰਦਾ ਤੇ ਰੇਲ ਗੱਡੀ ਤੇ ਤੜਕੇ ਕਿਤੇ ਸੈਰ ਨੂੰ ਤੁਰਿਆ ਜਾਂਦਾ ਸੀ ਤੇ ਹਾਰਟ ਅਟੈਕ ਨਾਲ ਮਰ ਗਿਆ, ਸਾਡਾ ਕੀ ਕਸੂਰ ਹੈ? ਤੇ ਬੰਦਾ ਉਹ ਥਾਣੇ 'ਚ ਆਉਂਦਾ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਮੰਗ ਕਰਦੀਆਂ ਪਈਆਂ ਕਿ CCTV ਕੈਮਰੇ ਚੱਲਣੇ ਚਾਹੀਦੇ ਆ। ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਆ ਕਿ ਦੇਖੋ CCTV ਕੈਮਰੇ ਆ ਜਿਹੜੇ ਉਹ ਤੇ ਇੱਥੇ ਥਾਣਿਆਂ 'ਚ ਲੱਗਣੇ ਚਾਹੀਦੇ ਆ, ਬਲਕਿ ਜਿਹੜੀਆਂ ਗੱਡੀਆਂ ਇਹਨਾਂ ਦੀਆਂ ਘੂਕਦੀਆਂ ਫਿਰਦੀਆਂ ਇਹਨਾਂ ਦੇ ਵਿੱਚ ਵੀ GPS ਸਿਸਟਮ ਵਗੈਰਾ ਜੋ ਇੱਧਰ ਤੁਹਾਡੇ ਮੁਲਕਾਂ 'ਚ ਚੱਲਦੇ ਆ ਉਹ ਇਹਨਾਂ ਦੇ ਲੱਗਣੇ ਚਾਹੀਦੇ ਆ। ਇਹਨਾਂ ਦੀਆਂ ਗੱਡੀਆਂ ਦਾ ਪਤਾ ਹੀ ਨਹੀਂ ਲੱਗਦਾ। ਇੱਥੇ 50 ਵਾਰੀ ਏਦਾਂ ਦੇ ਕੇਸ ਨਿਕਲੇ ਆ। ਇਹ ਜਾ ਕੇ ਦਾਅਵਾ ਕਰ ਦਿੰਦੇ ਆ ਕਿ ਜੀ ਆਹ ਬੰਦਾ ਅਸੀਂ ਉਸ ਵੇਲੇ ਫੜਿਆ ਜਦੋਂ ਡਰੇਨ ਤੇ ਪੁਲ ਤੇ ਅਸੀਂ ਨਾਕਾ ਲਾਇਆ ਸੀਗਾ, ਇਹ ਮੂੰਹ 'ਚ ਬੀੜੀ ਲਾ ਕੇ ਇਹ ਵੈਲੀ ਬਣਿਆ ਤੁਰਿਆ ਆਉਂਦਾ ਸੀ। ਜਦੋਂ ਅਸੀਂ ਇਹਦੀ ਤਲਾਸ਼ੀ ਲਈ ਇਹਦੇ ਝੋਲੇ 'ਚੋਂ ਇੰਨੇ ਗ੍ਰਾਮ ਨਸ਼ੀਲਾ ਪਾਊਡਰ ਨਿਕਲਿਆ ਤੇ ਅਗਲੇ ਦੇ ਵਕੀਲ ਨੇ ਆਖਿਆ, ਉਹਨੇ ਆਖਿਆ ਜੀ ਜਰਾ ਇਹਨਾਂ ਦੇ ਮੋਬਾਈਲਾਂ ਦੀ ਲੋਕੇਸ਼ਨ ਚੈੱਕ ਕਰਿਓ। ਤੇ ਉਹ ਜਿਹੜਾ ਡਰੇਨ ਦਾ ਪੁਲ ਸੀਗਾ ਉਦੋਂ ਉਸ ਸਮੇਂ ਦਾ ਜਿਹੜਾ ਉਹ ਨਾਕਾ ਦਿਖਾਉਂਦੇ ਸੀ, ਲੋਕੇਸ਼ਨ ਉਹਨਾਂ ਦੀ ਕਿਸੇ ਦੀ ਭੂਆ ਦੇ ਘਰ ਦੀ ਆਉਂਦੀ ਸੀ, ਕਿਸੇ ਦੀ ਆਪਣੇ ਘਰ ਦੇ ਘਰ ਦੇ ਵੀ ਆਉਂਦੀ ਸੀ। ਸੋ ਇਹ ਇਸ ਤਰ੍ਹਾਂ ਦੇ ਮਾਮਲੇ ਹੋਏ ਆ। ਇੱਧਰ ਵੀ ਧਿਆਨ ਦੇਣ ਦੀ ਜ਼ਰੂਰਤ ਆ, ਪਰ ਇਹ ਵੀ ਧਿਆਨ ਦੇਣ ਦੀ ਜ਼ਰੂਰਤ ਆ ਕਿ CCTV ਕੈਮਰੇ ਲੱਗ ਜਾਣਾ ਤੇ ਇਹ ਮੁੜ ਕੇ ਆਪ ਹੀ ਕਿਸੇ ਨੂੰ ਕਹਿ ਦਿਆ ਕਰਨ ਕਿ ਆ ਗਲੇਲ ਆ ਤੇ ਇਸ ਗਲੇਲ ਦੇ ਵਿੱਚ ਆ ਬਾਂਟੇ ਆ। ਔਰ ਸਾਡਾ ਜਿਹੜਾ CCTV ਕੈਮਰਾ ਬਸ ਤੋਂ ਅੱਜ ਇਹ ਕਰਨਾ ਕਿ ਲੰਘਦਾ ਟੱਪਦਾ ਉਹਦੇ ਤੇ ਨਿਸ਼ਾਨਾ ਲਾ ਜੀ। ਇਹ ਵੀ ਬਚਾਉਣ ਦੀ ਜ਼ਰੂਰਤ ਹੈ ਕਿਉਂਕਿ ਇਹ ਪੰਜਾਬ ਪੁਲਿਸ ਆ, ਇਹ ਬੜੀ ਘੁੰਤਰੀ ਆ, ਇਸ ਤਰ੍ਹਾਂ ਦੀਆਂ ਘੁੰਤਰਾਂ ਵੀ ਕੱਢੂਗੀ। ਸੋ ਜ਼ਰੂਰਤ ਇਹ ਵੀ ਹੈ ਕਿ CCTV ਕੈਮਰੇ ਲਾ ਕੇ ਤੀਸਰੀ ਅੱਖ ਤੇ ਵੀ ਇੱਕ ਚੌਥੀ ਅੱਖ ਰੱਖੀ ਜਾਵੇ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ CM ਸਾਹਿਬ ਦਾ ਨਵਾਂ ਹੁਕਮ ਆ, ਮਿਲਣ ਆਉਣ ਵਾਲੇ ਫੋਨ ਬਾਹਰ ਰੱਖ ਕੇ ਆਉਣ। ਕੈਪਟਨ ਅਮਰਿੰਦਰ ਸਿੰਘ ਦਾ ਇੰਨਾ ਜ਼ਿਆਦਾ ਵਿਸ਼ਵਾਸ ਡੋਲ ਜਾਣਾ ਆਪਣੇ ਬੰਦਿਆਂ ਤੇ, ਪਤਾ ਨਹੀਂ ਇਹ ਕੀ ਸੰਕੇਤ ਦੇ ਰਿਹਾ। ਲੱਗਦਾ ਕਿ ਅੰਦਰ ਖਾਤੇ ਨਾ ਜਿੱਦਾਂ ਇੱਕ ਤਾਲਮੇਲ ਬਣਨਾ ਚਾਹੀਦਾ ਕਿਸੇ ਵੀ ਸਰਕਾਰ ਦਾ, ਕਿਉਂਕਿ ਸਰਕਾਰ ਟੀਮ ਹੁੰਦੀ ਹੈ। ਜਿਹੜਾ ਟੀਮ ਵਰਕ ਹੁੰਦਾ ਹੈ ਨਾ ਉਹੀ ਬੰਦੇ ਨੂੰ ਫਤਹ ਤੱਕ ਲੈ ਕੇ ਜਾਂਦਾ। ਤਾਂ ਜਿਹੜਾ ਸਰਕਾਰ ਦੇ ਅੰਦਰ ਦਾ ਤਾਲਮੇਲ ਹੈ ਨਾ ਉਹ ਠੀਕ ਨਹੀਂ ਜਾਂਦਾ। ਹੁਣ ਤੁਸੀਂ ਨਵਜੋਤ ਸਿੱਧੂ ਦੇ ਸਲਾਹਕਾਰ ਦਾ ਹੀ ਮਸਲਾ ਦੇਖ ਲਓ, OSD ਦਾ, ਉਹ ਕਿੰਨੀਆਂ ਖਬਰਾਂ ਚੱਲੀਆਂ। ਹੁਣ ਨਵਜੋਤ ਸਿੱਧੂ ਕਹਿੰਦਾ ਕਿ ਦੇਖੋ ਆਪਣੀ ਮਰਜ਼ੀ ਦੇ ਨਾਲ ਉਹ ਅਸਤੀਫਾ ਦੇ ਗਏ ਜੀ, ਆਪਾਂ ਕੀ ਕਹਿ ਸਕਦੇ ਹਾਂ। ਤਾਂ ਜਿਹੜਾ ਸਲਾਹਕਾਰ OSD ਹੈ ਉਹ ਕਹਿੰਦਾ ਜੀ ਕਿ ਆਪਾਂ ਅਸਤੀਫਾ ਦਿੱਤਾ ਹੀ ਨਹੀਂ, ਆਪਾਂ ਤਾਂ ਆਪਦੇ ਹਲਕੇ ਦੀ ਸੇਵਾ ਕਰਨ ਆ ਗਏ, ਕਿਉਂਕਿ ਸਾਬਕਾ IS ਆ। ਹੁਣ ਅਸਲ ਦੇ ਵਿੱਚ ਕਹਾਣੀ ਇਹ ਨਿਕਲਦੀ ਪਈ ਹੈ ਕਿ ਉਹ ਬੰਦਾ ਪ੍ਰਵਾਨਗੀ ਤੋਂ ਬਿਨਾਂ ਹੀ ਹੁਣ ਤੱਕ ਨਵਜੋਤ ਸਿੱਧੂ ਦਾ OSD ਸੀਗਾ। ਨਾ ਕੈਬਨਿਟ ਚੋਂ ਪ੍ਰਵਾਨਗੀ ਮਿਲੀ, ਨਾ ਚੀਫ ਮਿਨਿਸਟਰ ਕੋਲੋਂ ਪ੍ਰਵਾਨਗੀ ਮਿਲੀ, ਯਾਨੀ ਓਦਾਂ ਹੀ OSD ਬਣਿਆ ਫਿਰਦਾ ਰਿਹਾ। ਔਰ ਕਮਾਲ ਦੀ ਗੱਲ ਹੈ ਕਿ ਹੁਣ ਤਨਖਾਹ ਤੋਂ ਰੌਲਾ ਪੈ ਗਿਆ। ਨਵਜੋਤ ਸਿੱਧੂ ਕਹਿੰਦਾ ਹੁੰਦਾ ਸੀਗਾ ਇਹ ਤੇ ਜੀ ਬਿਨਾਂ ਤਨਖਾਹ ਤੋਂ ਕੰਮ ਕਰਨ ਵਾਲਾ ਬੰਦਾ, ਬਹੁਤ ਇਮਾਨਦਾਰ, ਬੱਲੇ ਬੱਲੇ ਠੋਕ ਤਾੜੀ। ਤੇ ਹੁਣ ਇਹ ਗੱਲ ਨਿਕਲੀ ਹੈ ਕਿ ਰੌਲਾ ਹੀ ਜਿਹੜਾ ਉਹ ਤਨਖਾਹ ਤੋਂ ਪਿਆ। ਤੇ ਹੁਣ ਉਹ ਵੀ ਕਹੀ ਜਾਂਦਾ ਜੀ ਮੈਨੂੰ ਤੇ ਅਸਤੀਫੇ ਦਾ ਨਹੀਂ ਪਤਾ। ਹੁਣ ਅਸਤੀਫਾ ਕਾਹਦਾ ਦੇਊਗਾ ਜਦੋਂ ਉਹ ਪ੍ਰਵਾਨ ਹੀ ਹੈ ਨਹੀਂਗਾ, ਮਨਜ਼ੂਰ ਹੀ ਹੈ ਨਹੀਂਗਾ। ਔਰ ਇਸ ਤੋਂ ਇਲਾਵਾ ਉਹ ਜਿਹੜੇ OSD ਸਾਹਿਬ ਆ ਉਹ ਕਹੀ ਜਾਂਦੇ ਆ ਜੀ ਕਿ ਮੈਂ ਤੇ ਇਲਾਕੇ ਦੇ ਲੋਕਾਂ ਦੀ ਯਾਦ ਬਹੁਤ ਸਤਾਉਂਦੀ ਸੀ, ਇੱਥੇ ਸੇਵਾ ਕਰਨ ਲਈ ਆ ਗਿਆ। ਅਸਲ ਦੇ ਵਿੱਚ ਮੁੱਦਾ ਇਹ ਆ ਕਿ ਸਰਕਾਰ ਤੋਂ ਬਿਨਾਂ ਪ੍ਰਵਾਨਗੀ ਲਏ OSD ਹੈ ਜਿਹੜਾ 8-9 ਮਹੀਨੇ ਚੱਲੀ ਗਿਆ ਨਵਜੋਤ ਸਿੱਧੂ ਦੇ ਨਾਲ। ਹੁਣ ਇਹੀ ਚੀਜ਼ ਇੱਧਰ ਲਾ ਲਓ ਤੁਸੀਂ, ਆ ਜਿਹੜੇ ਵਿਧਾਇਕਾਂ ਦਾ ਮਾਮਲਾ, ਇਹਦੇ ਵਿੱਚ ਦੇਖੋ ਹੁਣ ਬੜੀ ਵਿਚਿੱਤਰ ਜਿਹੀ ਖਬਰ ਨਿਕਲ ਕੇ ਆਉਣ ਡਈ ਆ। ਜਗਬਾਣੀ ਅਖਬਾਰ ਦੇ ਰਿਪੋਰਟਰ ਨੇ ਰਵਿੰਦਰ ਸ਼ਰਮਾ, ਜਿਨ੍ਹਾਂ ਨੇ ਖੁਲਾਸਾ ਕੀਤਾ, ਉਹਨਾਂ ਨੇ ਖੁਲਾਸਾ ਕੀਤਾ ਕਿ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਦੋਂ ਵੀ ਕੋਈ ਵਿਧਾਇਕ ਜਾਂ ਕੋਈ ਹੋਰ VIP ਜਾਂ IS ਅਫਸਰ ਵਗੈਰਾ ਜੋ ਵੀ ਇਹਨਾਂ ਦੇ ਹੁੰਦੇ ਨੇੜਲੇ, ਉਹ ਆਉਣ ਤੇ ਉਹਨਾਂ ਦੇ ਮੋਬਾਇਲ ਜਿਹੜੇ ਆ ਉਹ ਬਰੂਹਾਂ ਤੋਂ ਬਾਹਰ ਰਖਾ ਲਏ ਜਾਣ। ਔਰ ਅੰਦਰ ਦੀ ਗੱਲ ਤੇ ਇਹ ਵੀ ਦੱਸੀ ਜਾ ਰਹੀ ਹੈ ਕਿ
ਕੁਝ ਸਮਾਂ ਪਹਿਲਾਂ ਜਿਹੜੀ ਇੱਕ ਆਡੀਓ CD ਸਾਹਮਣੇ ਆ ਗਈ ਸੀ, ਜਿਹਦੇ ਵਿੱਚ ਇੱਕ ਦਲਾਲ ਜੱਜ ਦੀ ਸੈਟਿੰਗ ਦੀ ਗੱਲ ਕਰਦਾ ਪਿਆ, ਤੁਹਾਨੂੰ ਯਾਦ ਹੋਣਾ, ਸੁਖਪਾਲ ਸਿੰਘ ਖਹਿਰਾ ਦੇ ਪ੍ਰਕਰਣ ਦੀ। ਹਵਾਲਾ ਇਹੋ ਦਿੱਤਾ ਜਾ ਰਿਹਾ ਕਿ ਇਹ ਅੰਦਰ ਖਾਤੇ ਉਸ ਚੀਜ਼ ਤੋਂ ਡਰੇ ਪਏ ਆ ਕਿ ਕਿਤੇ ਸਟਿੰਗ ਸਟੁੰਗ ਨਾ ਹੋ ਜਾਵੇ। ਵੈਸੇ ਜੇ ਇਹ ਗੱਲ ਸੱਚੀ ਹੈ ਤੇ ਇਹਦਾ ਮਤਲਬ ਹੈ ਕਿ ਅੰਦਰ ਉਹਦੀਆਂ ਗੱਲਾਂ ਬਾਤਾਂ ਸ਼ਾਇਦ ਕਰ ਲੈਂਦੇ ਹੋ ਕਦੇ ਕਦੇ ਕਿਸੇ ਨੂੰ ਨੁੱਕਰ ਚਲਾ ਕੇ, ਤਾਂ ਹੀ ਡਰਦੇ ਹੋਣੇ ਆ। ਜਿਹੜਾ ਬੰਦਾ ਕਦੇ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਨਹੀਂ ਹੈ ਉਹਨੂੰ ਡਰ ਕਾਹਦਾ। ਤੇ ਇੱਕ ਹੋਰ ਵੀ ਦੱਸਦੇ ਆ ਕਿ ਇਹਨਾਂ ਦੇ ਕਿਸੇ ਬੰਦੇ ਦਾ ਸਟਿੰਗ ਹੋ ਗਿਆ, ਹਾਲਾਂਕਿ ਉਹ ਸਟਿੰਗ ਬਾਹਰ ਨਹੀਂ ਆਇਆ, ਪਰ ਉਹ ਡੰਗ ਦੱਸਦੇ ਆ ਕਿ ਠੂਆਂ ਮਾਰ ਗਿਆ ਇਹਨਾਂ ਨੂੰ। ਹੁਣ ਉਹ ਪਤਾ ਨਹੀਂ ਕਿਹੜਾ ਭਲੇਟਿਆ ਗਿਆ। ਸੋ ਇਹਨਾਂ ਦੋ ਚੀਜ਼ਾਂ ਤੋਂ ਇਹ ਡਰੇ ਪਏ, ਇਸੇ ਕਰਕੇ ਹੁਣ ਆਪਣੇ ਬੰਦਿਆਂ ਤੇ ਵੀ ਯਕੀਨ ਨਹੀਂ ਰੱਖਦੇ। ਤੇ ਜਿਹੜੇ ਇਹਨਾਂ ਦੇ ਆਪਣੇ ਬੰਦੇ ਆ ਵਿਧਾਇਕ ਆ, ਉਹ ਕਹਿੰਦੇ ਕਮਾਲ ਦੀ ਗੱਲ ਹੈ, ਪਿਛਲੀ ਵਾਰੀ ਤੇ ਸਾਡੇ ਜਿਹੜੇ ਰਾਜਾ ਸਾਹਿਬ ਸੀਗੇ ਉਹ ਬੜਾ ਮੋਹ ਪਿਆਰ ਕਰਦੇ ਸੀ, ਵੈਸੇ ਮਿਲਦੇ ਘੱਟ ਹੁੰਦੇ ਸੀਗੇ, ਪਰ ਜਦੋਂ ਮਿਲਦੇ ਸੀ ਤੇ ਬਹੁਤ ਗਰਮਜੋਸ਼ੀ ਨਾਲ ਮਿਲਦੇ ਸੀ। ਹੁਣ ਤੇ ਪਹਿਲੀ ਗੱਲ ਮਿਲਦੇ ਹੀ ਨਹੀਂ, ਜੇ ਮਿਲਦੇ ਆ ਤੇ ਇੰਨਾ ਠੰਡਾ ਮਿਲਦੇ ਕਿ ਸਾਡੇ ਤੇ ਯਕੀਨ ਹੀ ਨਹੀਂ ਕਰਦੇ, ਟੈਲੀਫੋਨ ਵੀ ਬਾਹਰ ਖਾ ਲੈਂਦੇ ਆ। ਉਹ ਕਹਿੰਦੇ ਆ ਕਿ ਅਸੀਂ ਇਹਨਾਂ ਦੇ ਵਿਧਾਇਕ ਹਾਂ, ਵਫਾਦਾਰ ਹਾਂ, ਅਸੀਂ ਕੋਈ ਜੋਗੀ ਥੋੜੇ ਜਿਹੜੇ ਪਟਾਰੀ ਚ ਨਾਲ ਸੱਪ ਪਾਈ ਬੈਠੇ ਆ ਕਿ ਸੱਪ ਛੱਡ ਦਿਆਂਗੇ ਉੱਥੇ, ਸਾਡੇ ਮੋਬਾਈਲ ਹੀ ਆ। ਸੋ ਕਾਫੀ ਖਫਾ ਨੇ, ਪਰ ਇਹਦੇ ਚੋਂ ਇਹ ਜਿਹੜਾ ਮੈਸੇਜ ਨਿਕਲਦਾ ਉਹ ਇਹੋ ਹੀ ਆ ਕਿ ਸਰਕਾਰ ਦੇ ਵਿੱਚ ਅੰਦਰ ਖਾਤੇ ਜਿਹੜੀ ਬੇਭਰੋਸਗੀ ਆ ਜਾਂ ਤਾਲਮੇਲ ਦੀ ਜਿਹੜੀ ਕਮੀ ਆ, ਉਹਦਾ ਨਤੀਜਾ ਜਿਹੜਾ ਓਵਰਆਲ ਜਿਹੜਾ ਨਤੀਜਾ ਉਹ ਪੰਜਾਬ ਤੇ ਅਸੀਂ ਦੇਖਦੇ ਪਏ ਹਾਂ ਕਿ ਉਹ ਪੈ ਰਿਹਾ, ਕਿਸੇ ਨਾ ਕਿਸੇ ਤਰੀਕੇ ਨਾਲ ਇੰਪੈਕਟ ਹੈ ਜਿਹੜਾ, ਉਹ ਨਤੀਜਾ ਜਿਹੜਾ ਪੰਜਾਬ ਤੇ ਅਸਰ ਕਰਦਾ ਪਿਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਬਹੁਤ ਚਰਚਿਤ ਪਾਸਪੋਰਟ ਸਕੈਂਡਲ, 25 ਜਾਣੇ ਦੋਸ਼ੀ ਕਰਾਰ, 3-3 ਸਾਲ ਦੀ ਸਜ਼ਾ। ਦੇਖੋ ਪਹਿਲਾਂ ਨਾ ਕਿਹਾ ਜਾਂਦਾ ਹੁੰਦਾ ਸੀਗਾ ਕਿ ਮੋਗਾ ਜਿਹੜਾ ਚਾਹ ਜੋਗਾ, ਵੈਸੇ ਪੁਰਾਣੀਆਂ ਬੋਲੀਆਂ ਚ ਕਿਹਾ ਕਰਦੇ ਸੀਗੇ, ਤੇ ਯਕਦਮ ਜਦੋਂ ਉੱਥੋਂ ਘਟਾਲੇ ਨਿਕਲੇ ਫਿਰ ਲੋਕੀ ਕਹਿੰਦੇ ਸੀਗੇ ਕਿ ਮੋਗਾ ਜਿਹੜਾ ਘਪਲਿਆਂ ਜੋਗਾ। ਕਦੇ ਸੈਕਸ ਸਕੈਂਡਲ, ਕਦੇ ਪਾਸਪੋਰਟ ਸਕੈਂਡਲ। ਇੱਕ ਵਾਰੀ ਇੱਕ ਗੱਡੀ ਚੋਂ 2 ਟੈਕਸੀ ਵੀ ਫੜੇ ਗਏ, ਉਦੋਂ ਉੱਥੇ ਮੰਤਰੀ ਕੋਈ ਰਹਿੰਦਾ ਹੁੰਦਾ ਸੀਗਾ, ਤੇ ਉਸ ਤੋਂ ਬਾਅਦ ਹੀ ਨਰਮੇ ਦਾ ਬੇੜਾ ਵਹਿ ਗਿਆ। ਸੋ ਬਹੁਤ ਕੁਛ ਨਿਕਲਿਆ। ਹੁਣ ਇਹ ਪਾਸਪੋਰਟ ਘੁਟਾਲਾ ਸੀਗਾ ਜਿਹੜਾ ਬੜਾ ਜ਼ਬਰਦਸਤ ਘੁਟਾਲਾ ਸੀਗਾ, ਜਿਹੜਾ 2007 ਚ ਹੋਇਆ ਸੀਗਾ। ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀਗਾ, ਤਕਰੀਬਨ 200 ਬੰਦੇ ਨੂੰ। ਉਹਦੇ ਵਿੱਚੋਂ ਕੁਛ ਤੇ ਬੰਦੇ ਬਾਹਰ ਭੱਜ ਗਏ, ਉਹਨਾਂ ਨੇ 50-50 ਲੱਖ ਰੁਪਇਆ ਬੌਂਡ ਜਮ੍ਹਾਂ ਕਰਵਾ ਦਿੱਤਾ, ਅਦਾਲਤ ਨੇ ਉਹਨਾਂ ਨੂੰ ਪ੍ਰਵਾਨਗੀ ਦੇ ਦਿੱਤੀ, ਮੁੜ ਕੇ ਉਹ ਉੱਡੇ ਤੇ ਮੁੜ ਕੇ ਇਸ ਛਤਰੀ ਤੇ ਆ ਕੇ ਬੈਠੇ ਹੀ ਨਹੀਂ। ਕੁਛ ਚੱਲ ਵਸੇ, ਕੁਛ ਪੁਲਿਸ ਦੀ ਮਿਹਰਬਾਨੀ ਦੇ ਨਾਲ ਹੀ ਬਰੀ ਹੋ ਗਏ, ਕਿਉਂਕਿ ਇਸ ਮਾਮਲੇ 'ਚ ਪੁਲਿਸ ਨੇ ਪਹਿਲਾਂ ਤੇ ਕਮਾਈ ਬੜੀ ਕੀਤੀ, ਕਿਉਂਕਿ ਸਕੈਮ ਬਹੁਤ ਵੱਡਾ ਸੀਗਾ। ਪਹਿਲਾਂ ਕਮਾਈ ਕੀਤੀ, ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਨ੍ਹਾਂ ਤੋਂ ਕਮਾਇਆ ਸੀ ਉਹਨਾਂ ਦੀ ਭਰਪਾਈ ਕੀਤੀ, ਇੱਕ ਇੱਕ ਕਰਕੇ ਬੰਦੇ ਦਾ ਫਾਇਦਾ ਕੀਤਾ, ਕਈ ਬੰਦੇ ਨਿਕਲ ਗਏ। ਪਰ ਫਿਰ ਵੀ 15 ਚਲਾਨ ਇਸ ਮਾਮਲੇ 'ਚ ਪੇਸ਼ ਹੋਏ ਸਨ, ਯਾਨੀ 15 ਚਾਰਜ ਸ਼ੀਟਾਂ ਜਿਹੜੀਆਂ ਉਹ ਇਸ ਮਾਮਲੇ 'ਚ ਪੇਸ਼ ਹੋਈਆਂ। ਹੁਣ ਜੇ 15 ਚਾਰਜ ਸ਼ੀਟਾਂ ਤੇ ਇਹਦਾ ਮਤਲਬ ਇਹ ਆ ਕਿ 15 ਕੇਸ ਜਿਹੜੇ ਵੱਖ-ਵੱਖ ਪੜਾਵਾਂ 'ਚ ਚੱਲਣੇ ਆ। ਸੋ ਇਹਦੇ 'ਚ ਇੱਕ ਚਾਰਜ ਸ਼ੀਟ ਦਾ ਜਿਹੜਾ ਫੈਸਲਾ ਆਇਆ, ਉਹਦੇ 'ਚ 3 ਪੰਜਾਬ ਪੁਲਿਸ ਦੇ ਕਰਮਚਾਰੀ ਉਹ ਔਰ ਉਹਨਾਂ ਦੇ ਸਮੇਤ 25 ਬੰਦੇ ਆ ਜਿਹੜੇ ਉਹ ਅੱਜ 3-3 ਸਾਲ ਲਈ ਬੰਨ ਦਿੱਤੇ ਗਏ। 3-3 ਸਾਲ ਦੀ ਕੈਦ ਉਹਨਾਂ ਨੂੰ ਸੁਣਾ ਦਿੱਤੀ ਗਈ ਹੈ। 11,000 ਰੁਪਇਆ ਜਿਹੜਾ ਉਹ ਜੁਰਮਾਨਾ ਵੀ ਕਰ ਦਿੱਤਾ ਗਿਆ। ਉਹਦਾ ਮੈਂ ਸੰਖੇਪ ਦੇ ਵਿੱਚ ਤੁਹਾਨੂੰ ਇਸ ਘਪਲੇ ਦਾ ਥੋੜਾ ਜਿਹਾ ਪਿਛੋਕੜ ਦੱਸ ਦੇਣਾ, ਕਿਉਂਕਿ ਕਈ ਵਾਰ ਅਸੀਂ ਜਾਂ ਤਾਂ ਵਿਸਰ ਜਾਂਦੇ ਜਾਂ ਪਹਿਲੀ ਵਾਰੀ ਅਸੀਂ ਸੁਣ ਰਹੇ ਹੁੰਦੇ ਹਾਂ। ਸੋ ਇਹ ਜਿਹੜਾ ਘਪਲਾ ਸੀਗਾ, ਇਸ ਘਪਲੇ ਦੇ ਵਿੱਚ ਕੁਛ ਟਰੈਵਲ ਏਜੰਸੀਆਂ ਵੀ ਸ਼ਾਮਲ ਸੀ, ਕੁਛ ਟਰੈਵਲ ਏਜੰਟ ਵੀ ਸ਼ਾਮਲ ਸੀਗੇ। ਹੋਇਆ ਕੀ ਸੀਗਾ ਕਿ ਇਹਨਾਂ ਨੇ ਕਾਫੀ ਜ਼ਿਲ੍ਹਿਆਂ ਦੇ ਬੰਦਿਆਂ ਨੂੰ ਇੱਥੇ ਦੇ ਪਤੇ ਤੇ ਪਾਸਪੋਰਟ ਬਣਵਾ ਕੇ ਦਿੱਤੇ ਸਨ, ਔਰ ਉਹਨਾਂ ਲਈ ਜਨਮ ਸਰਟੀਫਿਕੇਟ ਜਾਂ ਜਿਹੜੇ ਹੋਰ ਦਸਤਾਵੇਜ਼ ਹੁੰਦੇ ਆ ਫਰਜ਼ੀ ਤਿਆਰ ਕਰਕੇ ਦਿੱਤੇ ਗਏ ਸੀ। ਔਰ ਕਮਾਲ ਦੀ ਗੱਲ ਆ ਕਿ ਸਿਰਫ 3-4 ਪਤਿਆਂ ਤੇ ਹੀ 700-800 ਪਾਸਪੋਰਟ ਆਇਆ ਸੀਗਾ। ਉਹਦੇ ਵਿੱਚੋਂ ਇਹ 300 ਦੇ ਕਰੀਬ ਜਿਹੜਾ ਪਾਸਪੋਰਟ ਸੀਗਾ ਉਹ ਇਲੀਗਲ ਪਾਇਆ ਗਿਆ ਸੀਗਾ, ਗੈਰ ਕਾਨੂੰਨੀ ਪਾਇਆ ਗਿਆ ਸੀਗਾ, ਕਿ ਉਹਦੀ ਖਾਨਾ ਪੂਰਤੀ ਹੈ ਜਿਹੜੀ ਉਹ ਸਹੀ ਨਹੀਂ ਹੋਈ। ਸੋ ਉਹ ਹੇਰਫੇਰ ਹੋਈ ਆ। ਉਹਦੇ ਵਿੱਚ ਦੇਖੋ ਕਿ ਇੱਕ ਪੋਸਟਮੈਨ ਤੋਂ ਲੈ ਕੇ ਵੱਡੇ ਏਜੰਟ ਜਿਹੜੇ ਟਰੈਵਲ ਏਜੰਟ ਹੈ ਸਾਰੇ ਰਲੇ ਹੋਏ ਸੀਗੇ। ਪੁਲਿਸ ਵਾਲੇ ਆਪਣੇ ਪੱਧਰ ਤੇ ਰਿਪੋਰਟ ਕਰ ਦਿੰਦੇ ਸੀ, ਜੋ ਵੈਰੀਫਿਕੇਸ਼ਨ ਰਿਪੋਰਟ ਹੁੰਦੀ ਹੈ। ਜਿਹੜਾ ਡਾਕੀਆ ਸੀਗਾ ਉਹ ਇੱਕੋ ਪਤੇ ਤੇ ਜਾ ਕੇ ਤੇ ਉਹ ਥੈਲੇ ਦਾ ਥੈਲੇ ਸੁੱਟ ਆਉਂਦਾ ਸੀਗਾ ਵਾਰ-ਵਾਰ, ਯਾਨੀ ਸਾਰੇ ਰਲੇ ਹੋਏ ਸੀਗੇ। ਤਾਂ ਇਸ ਸਕੈਮ ਦੇ ਵਿੱਚ ਬਹੁਤ ਕੁਝ ਹੋ ਸਕਦਾ ਸੀਗਾ, ਬਹੁਤ ਵੱਡੇ ਲੋਕ ਵੀ ਜਿਹੜੇ ਸੀਗੇ ਉਹ ਵੀ ਸਜ਼ਾ ਦੇ ਹਿੱਸੇਦਾਰ ਬਣਾਏ ਜਾ ਸਕਦੇ ਸੀ, ਪਰ ਮੌਕਾ ਦਿੱਤਾ ਗਿਆ, ਉਹ ਸਾਰੇ ਬਾਹਰ ਉੱਡ ਗਏ। ਪਰ ਇਹਦਾ ਇੱਕ ਅਸਰ ਜਿਹੜਾ ਉਹ ਉਹਨਾਂ ਪਾਸਪੋਰਟ ਧਾਰਕਾਂ ਤੇ ਵੀ ਪਿਆ ਜਿਹੜੇ ਇਹ ਜਿਹੜਾ ਪਾਸਪੋਰਟ ਵਰਤ ਕੇ ਬਾਹਰ ਗਏ ਸਨ, ਕਿਉਂਕਿ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਹੁਣ ਉਹ ਡਰ ਦੇ ਅੰਦਰ ਆ ਨਹੀਂ ਸਕਦੇ, ਕਿਉਂਕਿ ਹਵਾਈ ਅੱਡਿਆਂ ਤੇ LOC ਜਾਰੀ ਹੋਈ ਹੈ।
ਜੀ ਜੀ ਜੀ। ਤੇ ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰ ਲਈਏ ਵੀ NRIs ਦੀਆਂ ਕਥਾਵਾਂ ਨੇ ਖੋਲਿਆ ਭਾਰਤੀ ਨਿਜ਼ਾਮ ਦੀ ਜਿਹੜੀ ਆ ਪੋਲ ਖੋਲੀ। ਦੇਖੋ ਇਹਨਾਂ ਨੇ ਨਾ ਇੱਕ ਦਰਬਾਰ ਲਾਇਆ ਸੀਗਾ ਜਲੰਧਰ ਦੇ ਵਿੱਚ, ਜਿਹੜੇ ਡਿਪਟੀ ਕਮਿਸ਼ਨਰ ਨੇ ਉੱਥੋਂ ਦੇ, ਉਹਨਾਂ ਦੀ ਅਗਵਾਈ 'ਚ ਇਹ ਦਰਬਾਰ ਲੱਗਾ ਸੀਗਾ। ਵੈਸੇ ਤੇ ਦਰਬਾਰ ਰਾਜਿਆਂ ਮਹਾਰਾਜੇ ਰਾਜਵੜਸ਼ਾਹੀਆਂ 'ਚ ਲੱਗਿਆ ਕਰਦੇ ਸੀ, ਪਰ ਹਾਲੇ ਵੀ ਲੱਗ ਜਾਂਦੇ ਇੱਥੇ ਸੰਗਤ ਦਰਸ਼ਨ, ਔਰ ਸੰਗਤ ਦਰਸ਼ਨ ਦਾ ਦੌਰ ਲੰਘਿਆ ਤੇ ਹੁਣ ਦਰਬਾਰ, ਇਹ ਵੀ ਰਾਜੇ ਮਹਾਰਾਜੇ ਜਿਹੜੇ ਰਾਜਵੜਸ਼ਾਹੀਆਂ। ਖੈਰ ਇਸ ਦਰਬਾਰ ਦੇ ਵਿੱਚ ਕਾਫੀ NRI ਆਏ ਹੋਏ ਸੀਗੇ, ਔਰ ਇਹਦੇ ਵਿੱਚ ਇੱਕ ਦੋ ਗਥਾਵਾਂ ਇਹੋ ਜਿਹੀਆਂ ਆਈਆਂ ਸਾਹਮਣੇ ਕਿ ਹੈਰਾਨ ਕਰਨ ਵਾਲੀਆਂ ਸਨ, ਪਰੇਸ਼ਾਨ ਕਰਨ ਵਾਲੀਆਂ ਸਨ। ਇਹਨਾਂ ਦੇ ਵਿੱਚ ਇੱਕ ਬਜ਼ੁਰਗ UK ਤੋਂ ਆਇਆ ਹੋਇਆ ਸੀਗਾ, ਅਵਤਾਰ ਸਿੰਘ, ਜਿਹਦੀ ਏਜ 90+। ਤਾਂ ਉਹ ਬਜ਼ੁਰਗ ਦੱਸਦੇ ਆ ਕਿ ਵਿਚਾਰਾ ਤੁਰਦਾ ਤੁਰਦਾ ਹੀ ਥੱਕ, ਔਰ ਇਕੱਲਾ ਥੱਕਿਆ ਹੀ ਨਹੀਂ, ਰੋਣ ਹੀ ਲੱਗ ਪਿਆ। ਔਰ ਉਸ ਬੰਦੇ ਨੇ ਜਿਹੜੀ ਗਾਥਾ ਉੱਥੇ ਬਿਆਨ ਕੀਤੀ, ਉਹਨੇ ਕਿਹਾ ਕਿ ਦੇਖੋ ਮੇਰਾ ਬਾਪ ਜਿਹੜਾ ਸੀਗਾ ਉਹ 105 ਸਾਲ ਦੀ ਉਮਰ ਭੋਗ ਕੇ ਮਰਿਆ। ਉਹਦੀ 8 ਕਨਾਲ ਜ਼ਮੀਨ ਸੀਗੀ, 8 ਕਨਾਲ ਜ਼ਮੀਨ। ਪਟਵਾਰੀ ਨੇ ਔਰ ਜਿਹੜਾ ਉੱਥੋਂ ਦਾ ਹੋਰ ਕੋਈ ਮਾਲ ਵਿਭਾਗ ਦਾ ਅਧਿਕਾਰੀ ਸੀਗਾ, ਉਹਨਾਂ ਨੇ ਮਾਮਲਾ ਸੈੱਟ ਕਰਕੇ ਉਹ ਜ਼ਮੀਨ ਕਿਸੇ ਨੂੰ ਨਪਵਾ ਦਿੱਤੀ। ਜਦੋਂ ਮੈਨੂੰ ਪਤਾ ਲੱਗਿਆ ਮੈਂ ਆਇਆ, ਮੈਂ ਬਜ਼ੁਰਗ ਆਦਮੀ, ਕਦੇ ਕਿਸੇ ਦਫ਼ਤਰ, ਕਦੇ ਕਿਸੇ ਦਫ਼ਤਰ, ਕਦੇ ਕਿਸੇ ਦਫ਼ਤਰ ਜਾਣਾ, ਮੇਰਾ ਕੋਈ ਦੁੱਖ ਹੀ ਨਹੀਂ ਸੁਣਦਾ, ਕੋਈ ਮੇਰੀ ਸੁਣਵਾਈ ਨਹੀਂ ਕਰਦਾ। ਦੱਸਦੇ ਉਹ ਬੰਦਾ ਇੰਨੀ ਗੱਲ ਕਹਿੰਦਾ ਹੀ ਥੋੜਾ ਜਿਹਾ ਹਰਫਣ ਲੱਗ ਪਿਆ ਤੇ ਮੁੜ ਕੇ ਉਹਨੂੰ ਹਸਪਤਾਲ 'ਚ ਦਾਖਲ ਕਰਾਉਣਾ ਪਿਆ। ਤੇ ਉਸ ਬੰਦੇ ਦਾ ਕਹਿਣਾ ਸੀਗਾ, ਕਹਿੰਦਾ ਕਿ ਮੇਰੀ ਔਲਾਦ ਮੈਨੂੰ ਰੋਕਦੀ ਆ ਕਿ ਛੱਡ ਪਰਾਂ, 8 ਕਨਾਲਾਂ ਦੀ ਕਿਉਂ ਧੱਕੇ ਖਾਂਦਾ ਪੈਂਦਾ। ਕਹਿੰਦਾ ਕਿਉਂ ਛੱਡਾਂ ਮੈਂ, ਇਹ ਮੇਰੇ ਬਾਪ ਦੀ ਜ਼ਮੀਨ ਸੀ, ਇਹ ਮੇਰੇ ਬਾਪ ਦੀ ਨਿਸ਼ਾਨੀ ਸੀ, ਇਹ ਮੇਰੇ ਬਾਪ ਦੀ ਵਿਰਾਸਤ ਸੀ ਜ਼ਮੀਨ। ਤੋਂ ਕਹਿੰਦਾ ਸਾਡੇ ਕੋਲ ਉੱਥੇ UK 'ਚ ਵਾਧੂ ਆ ਜ਼ਮੀਨ, ਅਸੀਂ ਕੀ ਕਰਨੀ ਆ, ਪਰ ਇਹ ਮੇਰੇ ਬਾਪ ਦੀ ਨਿਸ਼ਾਨੀ ਸੀ। ਇਸ ਕਰਪਟ ਨਿਜ਼ਾਮ ਨੇ ਮੇਰੇ ਬਾਪ ਦੀ ਨਿਸ਼ਾਨੀ ਵੀ ਮੈਥੋਂ ਖੋਲੀ ਆ। ਦੇਖੋ ਇੱਕ ਬਜ਼ੁਰਗ 8 ਕਨਾਲ ਜ਼ਮੀਨ ਲਈ ਕਿੱਦਾਂ ਰੋ ਰਿਹਾ ਸੀਗਾ ਕਿ ਮੇਰੇ ਬਾਪ ਦੀ ਨਿਸ਼ਾਨੀ, ਮੇਰੇ ਬਾਪ ਦੀ ਨਿਸ਼ਾਨੀ ਮੋੜ ਦਿਓ। ਸੋ ਇੱਕ ਉੱਥੇ ਹੋਰ ਸੀਗੇ, ਔਰ ਉਹ ਜੋ ਬੋਲ ਕੇ ਗਏ ਮੇਰੇ ਖਿਆਲ ਦੇ ਨਾਲ ਉਹ ਇੱਕ ਬਹੁਤ ਵੱਡੀ ਸੱਚਾਈ ਆ। ਉਹਨਾਂ ਦਾ ਨਾਮ GS ਗਿੱਲ ਸੀਗਾ। ਉਹ ਕਹਿੰਦੇ ਕਿ ਦੇਖੋ ਅਸੀਂ ਜਿੱਥੇ ਜਾਂਦੇ ਆ ਨਾ, ਸੱਚ ਜਾਣਿਓ, ਅਸੀਂ ਜਾ ਕੇ ਨਹੀਂ ਦੱਸਦੇ ਕਿ ਅਸੀਂ NRIs ਆ, ਅਸੀਂ NRI ਆ। ਉਹ ਕਹਿੰਦੇ ਜੇ ਅਸੀਂ NRI ਕਹਿ ਦਿੰਦੇ ਨਾ ਕਿਸੇ ਦਫ਼ਤਰ 'ਚ ਜਾ ਕੇ, ਫਿਰ ਤੇ ਦੁੱਗਣਾ ਰੇਟ ਲੈਂਦੇ ਆ ਸਾਥੋਂ। ਇਹ ਤਾਂ ਬਾਹਰੋਂ ਆਇਆ, ਜਿੱਥੇ ਦੂਜਿਆਂ ਦਾ ਕੰਮ ਉਹ 500 'ਚ ਕਰਦੇ, ਫਿਰ ਸਾਡਾ ਉਹ 1000 ਤੇ 2000 ਤੇ ਕਈ ਵਾਰੀ 5000 ਤੱਕ ਵੀ ਕਰਦੇ ਆ, ਕਿਉਂਕਿ NRI ਆ। ਤੇ ਕਹਿੰਦੇ ਇਹਦੇ ਨਾਲ ਚੰਗਾ ਚੁੱਪ ਕਰਕੇ ਰਿਸ਼ਵਤ ਹੀ ਦੇਣੀ ਹੁੰਦੀ ਆ, ਸਧਾਰਨ ਬੰਦੇ ਬਣ ਕੇ ਦੇ ਦੀ ਤੇ ਜ਼ਰੂਰ NRI ਦੀ ਫੜ ਮਾਰਨੀ ਤੇ ਅਸੀਂ ਬਾਹਰੋਂ ਆਏ ਆ। ਸੋ ਇਸ ਤਰ੍ਹਾਂ ਦੀਆਂ ਉੱਥੇ ਗਥਾਵਾਂ ਕਈ ਨੇ, ਪਰ ਆਪਣੇ ਕੋਲ ਸਮਾਂ ਹੁਣ ਸੀਮਤ ਆ। ਸੋ ਬਹੁਤ ਸਾਰੀਆਂ ਗਥਾਵਾਂ ਨੇ ਜਿਨ੍ਹਾਂ ਨੇ ਨਿਜ਼ਾਮ ਦੀ ਪੋਲ ਖੋਲ ਦਿੱਤੀ। ਪਰ ਡਿਪਟੀ ਕਮਿਸ਼ਨਰ ਅੱਗੋਂ ਜਦੋਂ UK ਦੀ ਉਦਾਹਰਨ ਦਿੱਤੀ, ਕਹਿੰਦੇ ਜੀ ਕਿ ਇੱਥੋਂ ਦਾ ਤੁਹਾਡਾ ਸਿਸਟਮ ਗਰਕਿਆ। ਉਹ ਕਹਿੰਦਾ ਜੀ ਤੁਹਾਡਾ ਸਿਸਟਮ ਆ, ਉਹ ਜਿਹੜਾ ਸਿਸਟਮ ਹੈ ਨਾ, ਉਹ ਲੋਕਾਂ ਦਾ ਲਹੂ ਚੂਸ ਕੇ ਵਧੀਆ ਸਿਸਟਮ ਬਣਿਆ। ਖੈਰ ਉਹ ਉਹਨਾਂ ਦੀ ਬੁੱਧੀ ਸੀਗੀ, ਉਹਨਾਂ ਦੀ ਸਮਰੱਥਾ ਸੀ, ਉਹ ਸਾਰੀ ਦੁਨੀਆ ਤੇ ਰਾਜ ਕਰ ਗਏ। ਪਰ ਡਿਪਟੀ ਕਮਿਸ਼ਨਰ ਦਾ ਜਿਹੜਾ ਤਰਕ ਆ ਉਹ ਠੀਕ ਨਹੀਂ ਹੈ। ਘੱਟੋ ਘੱਟ ਉਹਨੂੰ ਆਪਣੇ ਜ਼ਿਲ੍ਹੇ ਦੇ ਵਿੱਚ ਆ ਜਿਹੜੀਆਂ NRIs ਦੀਆਂ ਪਰੇਸ਼ਾਨੀਆਂ, ਔਰ ਖਾਸ ਤੌਰ ਤੇ 90 ਸਾਲ ਦੇ ਬਿਰਧ ਦੀ ਪਰੇਸ਼ਾਨੀ, ਇਹ ਘੱਟੋ ਘੱਟ ਦੂਰ ਕਰਨੀ ਚਾਹੀਦੀ ਹੈ, ਬਜਾਏ ਇਸ ਦੇ ਕਿ UK ਵਾਲਿਆਂ ਨੇ ਕੀ ਕੀਤਾ, US ਵਾਲਿਆਂ ਨੇ ਕੀ ਕੀਤਾ, ਇਹ ਦੱਸਣ ਦੇ। ਜੀ ਜੀ, ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ, ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ, ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।